पिछले 15-20 साल तो ਅਸੀਂ देख रहे हैं कि हर वारी ਘੱਲੂਘਾਰਾ ਦਿਹਾੜੇ वाले दिनों ਦੇ ਵਿੱਚ ਹਿੰਦੂ ਕੱਟੜਪੰਥੀ ਕੋਈ ਨਾ ਕੋਈ ਮਾਹੌਲ ਖਰਾਬ ਕਰਨ ਵਾਲੀ ਕਰਤੂਤ ਕਰਦੇ ਹੁੰਦੇ। ਇਹਦੇ ਨਾਲ ਲੱਗਦੀ ਹੋਈ ਗੱਲ ਕਹਿਣੀ ਬਣਦੀ ਆ ਕਿ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ, ਪਰ ਪੰਜਾਬ ਦੇ ਆਮ ਹਿੰਦੂ ਨੇ ਇਹਨਾਂ ਦੀਆਂ ਕਰਤੂਤਾਂ ਦਾ ਕਦੇ ਸਾਥ ਵੀ ਨਹੀਂ ਦਿੱਤਾ। ਇਹਨਾਂ ਦੀ ਇਹ ਜਿਹੜੀ ਹਿੰਦੂ ਕੱਟੜਪੰਥੀ ਜਥੇਬੰਦੀਆਂ ਦੀ ਜਾਂ ਲੀਡਰਾਂ ਦੀ ਹਰ ਸਾਲ ਘੱਲੂਘਾਰੇ ਵਾਲੇ ਦਿਨਾਂ ਦੇ ਵਿੱਚ ਫਿਰਕੋਂ ਬਿਆਨਬਾਜ਼ੀ ਹੁੰਦੀ ਸੀ ਜਾਂ ਕੋਈ ਇਹਨਾਂ ਨੇ ਐਲਾਨ ਕਰਨਾ, ਉਹ ਫਿਰ ਬੜਾ ਸਾਨੂੰ ਮਨ ਨੂੰ ਬੜਾ ਪਰੇਸ਼ਾਨੀ ਜੀ ਰਹਿਣੀ ਵੀ ਪਤਾ ਨਹੀਂ ਉਦੋਂ ਕਿਵੇਂ ਗੱਲ ਹੋ। ਪਰ ਇਸ ਵਾਰ ਇਹਨਾਂ ਤੋਂ ਕੁਛ ਨਹੀਂ ਇਹੋ ਜਿਹਾ ਹੋਇਆ। ਪੰਗਾ ਲੈਣਾ ਨਹੀਂ ਲੈਣਾ ਤੁਸੀਂ ਸੋਚੋ, ਪਰ ਹੁਣ ਅਸੀਂ ਤੁਹਾਨੂੰ ਸਾਫ਼ ਦੱਸਦੇ ਹਾਂ ਵੀ ਸਾਤੋਂ ਆਸ ਨਾ ਰੱਖਿਓ। ਹੁਣ ਗੱਲ ਉਹ ਡਿਗਰੀ ਟੱਪ ਚੁੱਕੀ ਆ ਤੇ ਤੁਹਾਡਾ ਸੋਧਾ ਵੀ ਲੱਗ ਸਕਦਾ ਜਿਵੇਂ ਸੂਰੀ ਦਾ ਲੱਗਿਆ। ਧੰਨ ਦੇ ਨੇ ਉਹ ਨੌਜਵਾਨ ਜਿਹੜੇ ਲਾਭੇ, ਪਟਿਆਲੇ, ਫਰੀਦਕੋਟ ਅੱਡੜ ਜੇਲ੍ਹਾਂ 'ਚ ਬੰਦ ਨੇ। ਨਾ ਤਾਂ ਖਾਲਸਾ ਪੰਥ ਵਿੱਚ ਉਹਦੀ ਕੋਈ ਚਰਚਾ ਚੱਲਦੀ ਆ, ਨਾ ਕੋਈ ਉਹਨਾਂ ਦੀ ਜਥੇਬੰਦੀ ਸਾਰ ਲੈਂਦੀ ਆ ਵੀ ਅਸੀਂ ਮਗਰ, ਪਰ ਸਿੱਧਕ ਦਿਲੀ ਦੇ ਨਾਲ ਡਟ ਕੇ ਖੜੇ। ਇਹ ਖਾਲਿਸਤਾਨ ਦਾ ਏਜੰਡਾ ਤਾਂ ਬੜੀ ਸਕੀਮ ਨਾਲ ਸਾਡੀ ਭਾਰਤ ਸਰਕਾਰ ਨੇ ਪੈਦਾ ਕੀਤਾ ਸੀ। ਇਹ ਤਾਂ ਜੀ 1985 ਵਾਲੀਆਂ ਇਲੈਕਸ਼ਨਾਂ ਜਿੱਤਣੀਆਂ ਸੀਗੀਆਂ, ਉਹਨੇ ਇੰਦਰਾ ਨੇ ਇਸ ਕਰਕੇ ਉਹ ਭਿੰਡਰਾਂ ਵਾਲੇ ਸੰਤਾਂ ਦੇ ਬਹਾਨੇ ਖਾਲਿਸਤਾਨ ਦੇ ਅਹੁਦੇ ਨੂੰ ਉਭਾਰ ਕੇ ਇਦਾਂ ਕਰਨਾ ਚਾਹੁੰਦੀ ਸੀ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਸੀ ਵੀ ਅਸੀਂ ਭਾਰਤ ਨਾਲ ਰਹਿਣਾ ਚਾਹੁੰਦੇ ਹਾਂ, ਪਰ ਬਰਾਬਰ ਦੇ ਸ਼ਹਿਰੀ ਬਣ ਕੇ ਸਿਰ ਉੱਚਾ ਕਰਕੇ ਅਣਖ ਤੇ ਗੈਰਤ ਨਾਲ ਬੇਗੈਰਤਾਂ ਵਾਂਗ ਦੂਜੇ ਨੰਬਰ ਦੇ ਸ਼ਹਿਰੀ ਬਣ ਕੇ ਨਹੀਂ ਜਾਣਾ ਚਾਹੁੰਦੇ। ਇਹ ਇਸ ਮੁਲਕ ਦੀ ਇੰਦਰਾ ਗਾਂਧੀ ਤੋਂ ਜਾਂ ਇਸ ਮੁਲਕ ਦੇ ਹਾਕਮਾਂ ਤੋਂ, ਲੋਕਾਂ ਤੋਂ ਪੁੱਛੋ ਵੀ ਉਹ ਸਾਨੂੰ ਨਾਲ ਰੱਖਣਾ ਚਾਹੁੰਦੇ ਆ ਇਸ ਤਰੀਕੇ ਨਾਲ। ਸਾਰਿਆਂ ਨੇ ਆਪਦੇ ਵੱਲੋਂ ਖਾਲਿਸਤਾਨ ਦੀ ਗੱਲ ਸਮਝਾਉਣੀ ਚਾਹੀ, ਪਰ ਕਿਸੇ ਮਾਈ ਦੇ ਲਾਲ ਨੇ, ਕਿਸੇ ਸਿੱਖ ਨੇ ਸਾਡੀ ਗੱਲ ਨਹੀਂ ਸੁਣੀ ਚਾਹੀ। ਪਰ 5 ਜੂਨ ਦੀ ਰਾਤ ਨੂੰ ਸਿੱਖ ਪਏ ਸੀ ਤੇ 6 ਨੂੰ ਜਦੋਂ ਸਵੇਰੋਂ ਉੱਠੇ ਇੰਦਰਾ ਨੇ ਉਹ ਕਰਤੂਤ ਕੀਤੀ ਜਿਹਦੇ ਨਾਲ ਹਰੇਕ ਸਿੱਖ ਖਾਲਿਸਤਾਨੀ ਬਣ ਗਿਆ। ਇੰਦਰਾ ਦੇ ਗਨਮੈਨ ਵੀ ਖਾਲਿਸਤਾਨੀ ਬਣ ਗਿਆ। ਉਹ ਕਹਿੰਦਾ ਵੀ ਜਿਸ ਹਿਸਾਬ ਨਾਲ ਇਹ ਚੱਲ ਰਿਹਾ, ਉਸ ਹਿਸਾਬ ਨਾਲ ਪੰਜਾਬ ਦੇ ਵਿੱਚ 20 ਸਾਲ ਜੇ ਦਾ ਰਾਜ ਰਵੇ ਤਾਂ ਇੱਕ ਵੀ ਸਿੱਖ ਇਹੋ ਜਿਹਾ ਨਹੀਂ ਬਚਣਾ ਜਿਹਨੂੰ ਛਿੱਤਰ ਨਾ ਫਿਰਿਆ ਹੋਵੇ ਨਜਾਇਜ਼, ਜਿਹਨੂੰ ਫੜ ਕੇ ਥਾਣੇ 'ਚ ਟੰਗਿਆ ਨਾ ਹੋਵੇ, ਨੰਗਾ ਨਾ ਕੀਤਾ ਹੋਵੇ, ਜਿਹਦੀ ਮਾਂ ਧੀ ਭੈਣ ਦੀ ਨਜਾਇਜ਼ ਬੇਇੱਜ਼ਤੀ ਨਾ ਕੀਤੀ ਹੋਵੇ। ਤੇ 20 ਸਾਲਾਂ 'ਚ ਇੱਕ ਵੀ ਸਿੱਖ ਇਹੋ ਜਿਹਾ ਨਹੀਂ ਬਚਣਾ। ਤੇ ਸਿੱਖਾਂ ਦੀ ਇਹੀ ਆ ਵੀ ਜੇ ਇਹਨਾਂ ਨੂੰ ਕੋਈ ਸਮਝਾਵੇ ਨਾ ਬੈਠ ਕੇ ਵੀ ਆਪਾਂ ਤੁਹਾਨੂੰ ਸਮਝਾਉਂਦੇ ਆ, ਇਹ ਐਵੇਂ ਨਹੀਂ ਸਮਝਦੇ। ਨਾ ਤਾਂ ਸੰਤ ਭਿੰਡਰਾਂ ਵਾਲਿਆਂ ਦੀ ਜਿਹੜੀ ਕੀਰਤੀ ਆ ਉਹ ਇੰਨੀ ਛੋਟੀ ਆ ਵੀ ਇਹ 4 ਜਣੇ ਉੱਠ ਕੇ ਕਿਤਾਬਾਂ ਲਿਖ ਕੇ ਜਾਂ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾ ਕੇ ਜਾਂ ਆਪਦੇ ਲਾਈਵ ਜੇ ਕਰਕੇ ਉਹਨਾਂ ਨੂੰ ਸਿੱਖ ਦਿਲ ਦਿਮਾਗ ਚੋਂ ਕੱਢ ਦੇਣਗੇ। ਉਹਨਾਂ ਨੇ ਆਪਦੀ ਕਮਾਈ ਨਾਲ ਜੋ ਹਾਸਲ ਕਰ ਲਿਆ ਉਹਦੀ ਇੱਕ ਚੱਪਰ ਵੀ ਨਹੀਂ ਲਾ ਸਕਦੀ। ਭਾਰਤੀ ਹਕੂਮਤ ਜਿੰਨਾ ਹੁਣ ਤੱਕ ਜ਼ੋਰ ਲਾ ਬੈਠੀ ਹੈ, ਇਹਦੇ ਨਾਲੋਂ 1000 ਗੁਣਾ ਜ਼ੋਰ ਲਾ ਲਵੇ। ਆ ਜਿਹੜੇ ਬੂਟੇ ਛੂਟੇ ਜੇ ਪੈਦਾ ਕੀਤੇ ਆ ਜਾਂ ਹੋਰ ਕੋਈ GBS ਸਿੱਧੂ, ਸੰਗਤ ਸਿੰਘ ਹੋਣੀ, ਇਹੋ ਜਿਹੇ ਕਰੋੜਾਂ ਰੁਪਈਏ ਖਰਚ ਕੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਸਿੱਖ ਰਾਜ ਕਰੇਗਾ ਖਾਲਸਾ ਦੀ ਭਾਵਨਾ ਤੋਂ ਨਹੀਂ ਭੱਜੂਗਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਦੋਂ ਕਿ 5 ਜੂਨ ਆ ਤੇ ਕੱਲ ਨੂੰ 6 ਜੂਨ ਦਾ ਘੱਲੂਘਾਰਾ ਦਿਹਾੜਾ ਜਿਹੜਾ ਖਾਲਸਾ ਪੰਥ ਨੇ ਮਨਾਉਣਾ ਹੈ। ਤੇ ਅੱਜ ਇੱਥੇ ਪੰਜਾਬ ਦੇ ਵਿੱਚ ਜਿਹੜੀਆਂ ਖਬਰਾਂ ਸਾਡੇ ਕੋਲ ਪਹੁੰਚੀਆਂ ਉਹਦੇ ਅਨੁਸਾਰ ਕਈ ਥਾਂ ਤੇ ਸਿੱਖ ਕੌਮ ਦੇ ਵਿੱਚ ਪੰਥਕ ਸੋਚ ਵਾਲੇ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਆ ਤੇ ਕਈ ਥਾਵਾਂ ਤੇ ਗ੍ਰਿਫਤਾਰੀਆਂ ਵੀ ਹੋਈਆਂ ਨੇ। ਤੇ ਭਾਈ ਰਜਿੰਦਰ ਸਿੰਘ ਫਤਿਹਗੜ੍ਹ ਛੰਨਾ, ਭਾਈ ਬਗੀਚਾ ਸਿੰਘ ਬੜੈਚ ਤੇ ਹੋਰ ਕਈਆਂ ਬਾਰੇ ਇਸ ਵੇਲੇ ਸਾਡੇ ਕੋਲੇ ਖਬਰ ਆਈ ਆ ਵੀ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ। ਤੇ ਹੋਰ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੇ ਛਾਪੇ ਜਿਹੜੇ ਹੈਗੇ ਉਹ ਵੱਜ ਰਹੇ ਨੇ। ਤੇ ਮੁੱਖ ਕਾਰਨ ਫਿਰ ਉਹੀ ਜਿਹੜਾ ਹਰੇਕ ਵਾਰ ਹੁੰਦਾ ਵੀ ਘੱਲੂਘਾਰੇ ਵਾਲੇ ਦਿਨ ਇਹਨਾਂ ਨੂੰ ਉੱਥੇ ਪਹੁੰਚਣ ਨਹੀਂ ਦੇਣਾ। ਤੇ ਚਾਹੇ ਉਹ ਸਰਕਾਰ ਕਾਂਗਰਸ ਦੀ ਹੋਵੇ, ਚਾਹੇ ਬਾਦਲ ਵਾਲੀ ਹੋਵੇ, ਤੇ ਚਾਹੇ ਆਮ ਆਦਮੀ ਪਾਰਟੀ ਦੀ ਹੋਵੇ, ਸਰਕਾਰ ਜਿਹਦੀ ਮਰਜ਼ੀ ਹੋਵੇ, ਪਾਰਟੀ ਪੂਰਟੀ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਮੁਲਕ ਦੇ ਸਿਸਟਮ ਨੇ ਇਹ ਮੰਨਿਆ ਹੋਇਆ ਵੀ ਸਿੱਖਾਂ ਨੂੰ ਜਿਹੜਾ ਇੱਥੇ ਕਿਵੇਂ ਟਰੀਟ ਕਰਨਾ। ਸੋ ਹਰ ਵਾਰੀ ਜਿਹੜਾ ਕੁਝ ਵਾਪਰਦਾ ਉਹ ਇੱਥੇ ਵਾਪਰ ਰਿਹਾ।
ਦੂਸਰਾ ਜਿਹੜੀ ਗੱਲ ਦਾ ਫਰਕ ਪਿਆ ਉਹ ਵੀ ਆਪਾਂ ਕਰ ਲਈਏ ਵੀ ਕਿਸੇ ਗੱਲ ਦਾ ਫਰਕ ਪਿਆ। ਫਰਕ ਇੱਕ ਗੱਲ ਦਾ ਪਿਆ, ਪਿਛਲੇ 15-20 ਸਾਲ ਤੋਂ ਅਸੀਂ ਦੇਖ ਰਹੇ ਹਾਂ ਕਿ ਹਰ ਵਾਰੀ ਘੱਲੂਘਾਰਾ ਦਿਹਾੜੇ ਵਾਲੇ ਦਿਨਾਂ ਦੇ ਵਿੱਚ ਹਿੰਦੂ ਕੱਟੜਪੰਥੀ ਕੋਈ ਨਾ ਕੋਈ ਮਾਹੌਲ ਖਰਾਬ ਕਰਨ ਵਾਲੀ ਕਰਤੂਤ ਕਰਦੇ ਹੁੰਦੇ। ਇਹਦੇ ਨਾਲ ਲੱਗਦੀ ਹੋਈ ਗੱਲ ਕਹਿਣੀ ਬਣਦੀ ਆ ਕਿ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ, ਪਰ ਪੰਜਾਬ ਦੇ ਆਮ ਹਿੰਦੂ ਨੇ ਇਹਨਾਂ ਦੀਆਂ ਕਰਤੂਤਾਂ ਦਾ ਕਦੇ ਸਾਥ ਵੀ ਨਹੀਂ ਦਿੱਤਾ। ਇਹ ਠੀਕ ਆ ਕਿ ਸਾਨੂੰ ਪੰਜਾਬੀ ਹਿੰਦੂਆਂ ਦੇ ਉੱਤੇ ਬੜੇ ਗਿਲੇ ਸ਼ਿਕਵੇ ਹੈ, ਪਰ ਉਹਨਾਂ ਨੇ ਹਿੰਦੂ ਕੱਟੜਪੰਥੀਆਂ ਦੀ ਜਿਹੜੀ ਫਿਰਕੂ ਸੋਚ ਆ ਉਹਦਾ ਠੋਕਵਾ ਜਿਹੜਾ ਹੈਗਾ ਜਵਾਬ ਦਿੱਤਾ ਵੀ ਅਸੀਂ ਤੁਹਾਡੇ ਨਾਲ ਨਹੀਂ। ਤੇ ਇੱਕ ਵਾਰੀ ਜਦੋਂ ਪਰਖ ਦੀ ਘੜੀ ਆਈ ਪਿੱਛੇ ਜੇ, ਉਦੋਂ ਇੰਨਾ ਮਾੜਾ ਹਾਲ ਸੀਗਾ ਵੀ ਕੁਛ ਇਹੋ ਜਿਹੇ ਸਾਡੀ ਕੌਮ ਦੇ ਵਿੱਚ ਨਾ ਸ਼ੁਕਰੇ ਅਯੋਗ ਬੰਦੇ ਆ ਜਿਨ੍ਹਾਂ ਨੇ ਉਦੋਂ ਇਹ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਮਾਰਚ ਕੱਢਦੇ ਆ ਦਲ ਖਾਲਸਾ ਵਾਲੇ, ਜਾਂ ਜਿਹੜਾ ਅੰਮ੍ਰਿਤਸਰ ਨੂੰ ਘੱਲੂਘਾਰਾ ਦਿਹਾੜੇ ਵਾਲੇ ਦਿਨ ਬੰਦ ਰੱਖਿਆ ਜਾਂਦਾ, ਵੀ ਇਹਦਾ ਵਿਰੋਧ ਕਰਨਾ। ਸੋ ਉਸ ਮੌਕੇ ਜਦੋਂ ਖਾਲਸਾ ਪੰਥ ਦੀਆਂ ਹੀ ਸਮਝੀਆਂ ਜਾਂਦੀਆਂ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਕਿ ਆਪਾਂ ਅੰਮ੍ਰਿਤਸਰ ਬੰਦ ਨਹੀਂ ਕਰਨਾ, ਉਦੋਂ ਵੀ ਅੰਮ੍ਰਿਤਸਰ ਦੇ ਸ਼ਹਿਰੀ ਹਿੰਦੂਆਂ ਨੇ ਇਸ ਗੱਲ ਤੇ ਠੋਕ ਵਜਾ ਕੇ ਉਹਨਾਂ ਸਿੱਖਾਂ ਦੀ ਵੀ ਨਹੀਂ ਗੱਲ ਸੁਣੀ, ਅੰਮ੍ਰਿਤਸਰ ਸ਼ਹਿਰ ਜਿਹੜਾ ਸੀ ਉਹ ਬੰਦ ਕੀਤਾ। ਮੇਰਾ ਇਹ ਦੱਸਣ ਦਾ ਭਾਵ ਆ ਕਿ ਅੰਮ੍ਰਿਤਸਰ ਸ਼ਹਿਰ ਦੀ ਧਰਤੀ ਜਿੱਥੇ ਕਿ ਗੁਰੂ ਪਾਤਸ਼ਾਹਾਂ ਨੇ ਮੁਬਾਰਕ ਚਰਨ ਪਾਏ, ਤੇ ਜਦੋਂ ਇਤਿਹਾਸ ਪੜ੍ਹਦੇ ਆ ਉਦੋਂ ਪਤਾ ਲੱਗਦਾ ਕਿ ਅੱਡ-ਅੱਡ ਕਸਬਾਂ ਦੇ ਕਿੱਤਿਆਂ ਦੇ ਨਾਲ ਸੰਬੰਧਿਤ ਜਿਹੜੇ ਲੋਕ ਸੀਗੇ ਉਹ ਲਿਆ ਕੇ ਚੌਥੇ ਪਾਤਸ਼ਾਹ ਨੇ, ਪੰਜਵੇਂ ਪਾਤਸ਼ਾਹ ਨੇ ਇੱਥੇ ਵਸਾਏ। ਇੱਥੇ ਜਿਹੜੇ ਸ਼ਹਿਰ ਦੀ ਸਾਰੀ ਬਣਾਈ ਆ ਵਿਉਂਤਬੰਦੀ ਉਹ ਵੀ ਬੜੀ ਕਮਾਲ ਦੀ ਆ। ਜਦੋਂ ਕੋਈ ਬੰਦਾ ਪੜ੍ਹਦਾ ਉਹਨੂੰ ਲੱਗਦਾ ਕਿ ਅੱਜ ਦੁਨੀਆ ਮਾਣ ਕਰਦੀ ਆ ਕਿ ਫਲਾਨਾ ਬੜਾ ਵਧੀਆ ਟਾਊਨ ਪਲੈਨਰ ਆ, ਪਰ ਜਿਹੜਾ ਟਾਊਨ ਪਲੈਨਿੰਗ ਦੀ ਜਾਂ ਸ਼ਹਿਰ ਦੀ ਵਿਉਂਤਬੰਦੀ ਗੁਰੂ ਪਾਤਸ਼ਾਹ ਨੇ ਜਿਸ ਤਰੀਕੇ ਨਾਲ ਕੀਤੀ ਆ ਉਹ ਵੀ ਬਾ ਕਮਾਲ ਆ। ਜਿਸ ਤਰੀਕੇ ਨਾਲ ਸ਼ਹਿਰ ਦੇ ਅੱਡ-ਅੱਡ ਖਿੱਤੇ ਜਿਹੜੇ ਨੇ ਉਹ ਵੰਡੇ ਗਏ ਵੀ ਇੱਥੇ ਆਹ ਦੁਕਾਨ ਹੋਊਗੀ ਤੇ ਸਾਰੀਆਂ ਦੁਕਾਨਾਂ ਇਸ ਤਰ੍ਹਾਂ ਦੀਆਂ ਹੋਣਗੀਆਂ, ਉਹਦੇ ਨਾਲ ਸੰਬੰਧਿਤ ਆਹ ਦੁਕਾਨਾਂ ਹੋਣਗੀਆਂ। ਫਿਰ ਉਸ ਤੋਂ ਬਾਹਰਲੇ ਪਾਸੇ ਕਿਵੇਂ ਸਾਰੇ ਸ਼ਹਿਰ ਦੇ ਆਲੇ ਦੁਆਲੇ ਦੀਵਾਰ ਕੀਤੀ ਗਈ, ਕਿਵੇਂ 12 ਦਰਵਾਜ਼ੇ ਰੱਖੇ ਗਏ, ਤੇ ਕਿਵੇਂ ਜਿਨ੍ਹਾਂ ਨੂੰ ਭਾਰਤੀ ਜਿਹੜਾ ਬ੍ਰਾਹਮਣਵਾਦ ਆ, ਜਿਨ੍ਹਾਂ ਨੂੰ ਦਲਿਤ ਤੇ ਸ਼ੂਦਰ ਕਹਿ ਕੇ ਵੀ ਜੁੱਤੀਆਂ ਗੰਢਦੇ ਆ, ਇਹਨਾਂ ਨੂੰ ਪਰਾਂ ਰੱਖੋ, ਉਹਦੇ ਬਿਲਕੁਲ ਉਲਟ ਗੁਰੂ ਪਾਤਸ਼ਾਹ ਨੇ ਗੁਰੂ ਘਰ ਦੇ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਇਹਨਾਂ ਬਰਾਦਰੀਆਂ ਦੇ ਲੋਕਾਂ ਲਈ ਜਿਹੜਾ ਸੀਗਾ ਟਿਕਾਣਾ ਬਣਾਇਆ। ਇਹ ਕਮਾਲ ਦੀ ਗੱਲ ਇਹ ਆ ਵੀ ਜਦੋਂ ਘੱਲੂਘਾਰਾ ਮਨਾਇਆ, ਮਾਫ ਕਰਨਾ 1984 ਦੀ ਜਦੋਂ ਘੱਲੂਘਾਰਾ ਵਾਪਰਿਆ, ਉਦੋਂ ਬਾਅਦ ਵਿੱਚ ਭਾਰਤ ਸਰਕਾਰ ਨੇ ਆਪਦੇ ਵੱਲੋਂ ਇਹ ਇੱਕ ਚਾਲ ਖੇਡੀ ਵੀ ਆਲੇ ਦੁਆਲੇ ਸਾਰਾ ਵਿਹਲਾ ਕਰਾ ਲਓ ਤੇ ਗਲਿਆਰਾ ਬਣਾਇਆ ਜਾਵੇ। ਗਲਿਆਰਾ ਯੋਜਨਾ ਦੇ ਤਹਿਤ ਵੀ ਅਸੀਂ ਇੱਥੇ ਜੀ ਅੱਗੇ ਵਾਸਤੇ ਪੱਕਾ ਜੁਗਾੜ ਕਰਨਾ ਵੀ ਕੋਈ ਭਿੰਡਰਾਂ ਵਾਲੇ ਸੰਤਾਂ ਵਾਂਗੂ ਦੁਬਾਰਾ ਕੋਈ ਮੋਰਚਾਬੰਦੀ ਸਿੱਖ ਨਾ ਕਰ ਸਕਣ। ਇਸ ਭੈੜੀ ਸੋਚ ਦੇ ਤਹਿਤ ਜਦੋਂ ਆਲੇ ਦੁਆਲੇ ਗਲਿਆਰਾ ਯੋਜਨਾ ਦੇ ਰਾਹੀਂ ਸਰਕਾਰ ਨੇ ਆਪਦੀਆਂ ਚਾਲਾਂ ਖੇਡੀਆਂ, ਉਦੋਂ ਖਾਲਸਾ ਪੰਥ ਨੇ ਇਸ ਗੱਲ ਦੇ ਉੱਤੇ ਪਹਿਰਾ ਦਿੱਤਾ ਕਿ ਠੀਕ ਆ ਤੁਹਾਡੀ ਤੁਸੀਂ ਆਲੇ ਦੁਆਲੇ ਦੁਕਾਨਾਂ ਚੁਕਵਾ ਰਹੇ ਹੋ, ਤੁਹਾਡੀ ਉਹ ਗੱਲ ਆਪਦੀ ਥਾਂ ਤੇ ਹੈ, ਪਰ ਆ ਜਿਹੜਾ ਸਿੱਖ ਸਿਧਾਂਤ ਆ ਕਿ ਗੁਰੂ ਪਾਤਸ਼ਾਹ ਨੇ ਜੁੱਤੀਆਂ ਗੰਢਣ ਵਾਲੇ ਜਾਂ ਚੰਮ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਸਭ ਤੋਂ ਨੇੜੇ ਰੱਖਿਆ ਸੀ, ਜਿਹੜਾ ਜੁੱਤੀਆਂ ਵਾਲਾ ਬਾਜ਼ਾਰ ਆ ਉਹ ਨੇੜੇ ਆ, ਤੋਂ ਇਸ ਕਰਕੇ ਇਹ ਚੀਜ਼ ਇੱਥੇ ਰੱਖਣੀ ਪਊਗੀ। ਤੋ ਜਿਹੜਾ ਅੱਜ ਵੀ ਆਪਾਂ ਜਾਣਦੇ ਆ, ਜਿਹੜਾ ਸਰਾਂ ਵਾਲੇ ਪਾਸੇ ਜਦੋਂ ਜਾਈਏ ਉਧਰ ਉਹ ਅੱਜ ਵੀ ਜੁੱਤੀਆਂ ਵਾਲਿਆਂ ਦੀਆਂ ਕੁਝ ਦੁਕਾਨਾਂ ਜਿਹੜੀਆਂ ਤੁਹਾਨੂੰ ਦੇਖ ਪੈਣਗੀਆਂ। ਮੇਰਾ ਕਹਿਣ ਤੋਂ ਭਾਵ ਇਹ ਹੈਗਾ ਕਿ ਇਸ ਸ਼ਹਿਰ ਦੇ ਵਿੱਚ ਹਰ ਤਰ੍ਹਾਂ ਦੇ, ਹਰ ਕੰਮ ਦੇ, ਹਰ ਜਾਤ ਬਰਾਦਰੀ ਦੇ ਲੋਕ ਆ ਕੇ ਵਸਦੇ ਰਹੇ, ਤੇ ਜਦੋਂ ਪੂਰਾ ਇੱਥੇ ਖਾੜਕੂਵਾਦ ਦਾ ਖਾਲਿਸਤਾਨੀ ਲਹਿਰ ਦਾ ਕੋਈ ਮੁਲਾਂਕਣ ਕਰੇ ਤੇ ਅੰਮ੍ਰਿਤਸਰ ਸ਼ਹਿਰ ਦੇ ਹਿੰਦੂਆਂ ਨੂੰ ਜੇ ਕੋਈ ਅੱਜ ਆ ਕੇ ਮਿਲੇ ਤਾਂ ਉਹ ਇਹੀ ਕਹਿਣਗੇ ਕਿ ਠੀਕ ਆ, ਉਦੋਂ ਜਦੋਂ ਸਿੱਖ ਆਪਦੇ ਹੱਕਾਂ ਲਈ ਲੜ ਰਹੇ ਸੀ, ਉਦੋਂ ਇੰਡੀਅਨ ਸਟੇਟ ਤੇ ਸਿੱਖਾਂ ਦੇ ਵਿਚਾਲੇ ਇੱਕ ਖੂਨੀ ਜੰਗ ਦਾ ਦੌਰ ਸੀ। ਸਾਨੂੰ ਵੀ ਕਈ ਵਾਰੀ ਜਦੋਂ ਕਿਸੇ ਇਹੋ ਜਿਹੇ ਥਾਂ ਤੇ ਬੈਠੇ ਹੋਈਏ ਜਿੱਥੇ ਗੋਲਾਬਾਰੀ, ਕਤਲੋਗਾਰਦ ਦੀਆਂ ਝੂਠੇ ਮੁਕਾਬਲਿਆਂ ਦੀਆਂ ਗੱਲਾਂ ਨਿੱਤ ਹੋਣ, ਸਿੱਖਾਂ ਉੱਤੇ ਜ਼ੁਲਮ ਦੀ ਗੱਲ ਹੋਵੇ ਤੇ ਸਿੱਖ ਨੌਜਵਾਨ ਵੀ ਆਪਦਾ ਬਣਦਾ ਫਰਜ਼ ਜਿਹੜਾ ਜਵਾਬ ਦੇ ਰਹੇ ਹੋਣ, ਸਾਨੂੰ ਵੀ ਉਸ ਦੌਰ ਵਿੱਚ ਮਾੜਾ ਮੋਟਾ ਅਸਰ ਤਾਂ ਜ਼ਰੂਰ ਹੋਇਆ। ਸਾਡੇ ਵਿੱਚੋਂ ਬਹੁਤ ਸਾਰੇ ਉੱਠ ਕੇ ਜਿਹੜੇ ਸੀ ਉਹ ਦਿੱਲੀ ਦੱਖਣ ਵੱਲ ਚਲੇ ਵੀ ਗਏ, ਪਰ ਸਾਨੂੰ ਸਾਰਿਆਂ ਨੂੰ ਇਹ ਚੰਗੀ ਤਰ੍ਹਾਂ ਅਹਿਸਾਸ ਆ ਕਿ ਸਾਡਾ ਇਹਨਾਂ ਬਗੈਰ, ਸਿੱਖਾਂ ਬਗੈਰ, ਅੰਮ੍ਰਿਤਸਰ ਬਗੈਰ, ਪੰਜਾਬ ਬਗੈਰ ਗੁਜ਼ਾਰਾ ਨਹੀਂ, ਤੇ ਅਸੀਂ ਫਿਰ ਵਾਪਸ ਮੁੜ ਆਏ। ਤੋ ਇੱਥੇ ਅੰਮ੍ਰਿਤਸਰ ਦੇ ਵਿੱਚ ਬੇਤਹਾਸ਼ਾ
ਜਿਹੜਾ ਆਲੇ ਦੁਆਲੇ ਦੇ ਵਿੱਚ ਜਦੋਂ ਆਪਾਂ ਨਜ਼ਰ ਮਾਰਦੇ ਹਾਂ ਤੁਹਾਨੂੰ ਗੈਰ ਸਿੱਖ ਮਿਲਣਗੇ। ਜੇ ਦਰਬਾਰ ਸਾਹਿਬ ਜਾਓ ਤਾਂ ਉੱਥੇ ਵੀ ਤੁਹਾਨੂੰ ਸਿੱਖਾਂ ਨਾਲੋਂ ਵੱਧ ਗੈਰ ਸਿੱਖ ਜਿਹੜੇ ਆ ਉਹ ਉੱਥੇ ਦਰਸ਼ਨ ਦਿਦਾਰੇ ਕਰਨ ਆਏ ਮਿਲ ਜਾਣਗੇ। ਤੋ ਇਹ ਸਾਰੇ ਦਾ ਸਾਰਾ ਜਿਹੜਾ ਅਸਰ ਗੁਰੂ ਸਾਹਿਬ ਨੇ ਸਰਬੱਤ ਦੇ ਭਲੇ ਵਾਲਾ ਜਿਹੜਾ ਸਾਨੂੰ ਬਖਸ਼ਿਸ਼ ਕੀਤਾ ਨਾਰਾ ਉਹਦੇ ਚੋਂ। ਤੇ ਜਦੋਂ ਇੱਥੇ ਆਪਾਂ ਜਿਹੜੀ ਗੱਲ ਕਰਦੇ ਸੀ ਵੀ ਘੱਲੂਘਾਰਾ ਦਿਹਾੜੇ ਵਾਲੇ ਦਿਨ ਉਹਨਾਂ ਕੋਲੇ ਇਹ ਸੁਨੇਹਾ ਗਿਆ ਕਿ ਜੀ ਪੰਜਾਬ ਜਿਹੜਾ ਅੰਮ੍ਰਿਤਸਰ ਬੰਦ ਉਹ ਨਾ ਕਰਿਓ, ਤਾਂ ਉਹਨਾਂ ਨੇ ਉਲਟਾ ਅੱਗੇ ਨਾਲੋਂ ਵੀ ਵੱਧ ਸਾਥ ਦਿੱਤਾ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹਿੰਦੂ ਕੱਟੜਪੰਥੀ ਹਰ ਸਾਲ ਕੋਈ ਨਾ ਕੋਈ ਢਕਵਾਂਜ ਕਰਦੇ ਆ ਵੀ ਆਪਾਂ ਮਾਹੌਲ ਖਰਾਬ ਕਰੀਏ, ਵੀ ਸੰਤ ਭਿੰਡਰਾਂ ਵਾਲਿਆਂ ਦਾ ਜਾਂ ਖਾਲਿਸਤਾਨ ਦਾ ਪੁਤਲਾ ਫੂਕਣਾ ਜੀ, ਕਦੇ ਕੁਛ। ਪਰ ਆਮ ਸ਼ਹਿਰੀ ਨੇ ਕਦੇ ਇਹਨਾਂ ਦੀ ਗੱਲ ਹੀ ਨਹੀਂ ਸੁਣੀ ਵੀ ਇਹ ਹੈ ਕੌਣ। ਚਲੋ ਪਿਛਲੇ ਸਮੇਂ ਵਿੱਚ ਤਾਂ ਜਿਹੜੀਆਂ ਖੁਫੀਆ ਏਜੰਸੀਆਂ ਸੀ ਜਾਂ ਕਈ ਬੁੱਚੜ ਪੁਲਸੀਏ ਨੇਗੇ ਜਿਨ੍ਹਾਂ ਨੇ ਆਪੋ ਆਪਦੇ ਟੱਟੂ ਪਾਲੇ ਹੋਏ ਨੇ ਪੰਜਾਬ ਦੇ ਵਿੱਚ, ਕੈਟ ਟਾਊਟ ਪਾਲੇ ਹੋਏ ਨੇ, ਉਹਨਾਂ ਤੋਂ ਕੋਈ ਨਾ ਕੋਈ ਇਹੋ ਜਿਹੀ ਬਿਆਨਬਾਜ਼ੀ ਕਰਵਾ ਲੈਣੀ ਵੀ ਅਸੀਂ ਜਲੰਧਰ ਚਾਹ ਕਰਾਂਗੇ, ਅਸੀਂ ਜੀ ਜਿਹੜੇ ਫੌਜੀ ਮਰੇ ਆ ਉਹਨਾਂ ਦੀ ਵੈਦਿਆ ਉਹਨਾਂ ਦੀ ਅਸੀਂ ਯਾਦ ਵਿੱਚ ਇੱਥੇ ਹਵਨ ਕਰਨਾ। ਬੜੇ ਪਖੰਡ ਜੇ ਕਰਦੇ ਰਹੇ, ਪਰ ਬਹੁਤੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਇਹਨਾਂ ਨੇ ਕੀਤਾ ਕੀ ਕੁਛ। ਇਹਨਾਂ ਦਾ ਸਾਥ ਕਿਸੇ ਹਿੰਦੂ ਨੇ ਪੰਜਾਬ ਚੋਂ ਉਵੇਂ ਨਹੀਂ ਦਿੱਤਾ, ਉਹ ਆਪੇ ਭਗਾਈ ਭਗੂਈ ਜੀ ਮਾਰ ਕੇ ਹਟ ਜਾਂਦੇ ਰਹੇ। ਪਰ ਇਹ ਸਾਨੂੰ ਜਿਹੜੇ ਇੱਥੇ ਪੰਜਾਬ 'ਚ ਐਕਟਿਵ ਸਿੱਖ ਵਾਂ ਸਾਨੂੰ ਬੜਾ ਉਸ ਗੱਲ ਤੇ ਆਉਣਾ ਵੀ ਇੱਕ ਪਾਸੇ ਤਾਂ ਦਰਬਾਰ ਸਾਹਿਬ ਜਿਨ੍ਹਾਂ ਨੇ ਆਉਣਾ ਹੁੰਦਾ 6 ਜੂਨ ਨੂੰ ਘੱਲੂਘਾਰਾ ਦਿਹਾੜਾ ਇੱਥੇ ਮਨਾਉਣ, ਉਹਨਾਂ ਨੂੰ ਤਾਂ ਪੁਲਿਸ ਵਾਲੇ ਜਿਹੜੇ ਆ ਘਰਾਂ ਚੋਂ ਚੱਕ ਲੈਂਦੇ ਆ, ਜਿਵੇਂ ਅੱਜ ਫੇਰ ਛਾਪੇ ਵੱਜ ਰਹੇ ਨੇ, ਤੇ ਇਹਨਾਂ ਨੂੰ ਪੂਰੀ ਖੁੱਲ੍ਹ ਦਿੱਤੀ ਜਾਂਦੀ ਆ। ਜਿਵੇਂ ਅੱਗੇ ਵੀ ਕਈ ਵਾਰੀ ਗੱਲ ਕਹਿੰਦੇ ਆ ਵੀ ਕਰਨਾ ਕਰਾਉਣਾ ਤਾਂ ਇਹਨਾਂ ਨੇ ਕੀ ਹੁੰਦਾ ਸੀ, ਪਰ ਜਿਵੇਂ ਕਿਸੇ ਦੇ ਘਰ ਵਿੱਚ ਚੂਹਾ ਵੜੇ, ਉਹ ਸਾਰੀ ਕੋਠੀ ਨੂੰ ਕੁਤਰ ਕੇ ਨਹੀਂ ਖਾ ਜਾਊਗਾ, ਪਰ ਉਹਦੀ ਕੁਤਰ ਜੀ ਸਾਰੀ ਰਾਤ ਬੰਦੇ ਨੂੰ ਤੰਗ ਕਰਦੀ। ਸੋ ਇਹਨਾਂ ਦੀ ਇਹ ਜਿਹੜੀ ਹਿੰਦੂ ਕੱਟੜਪੰਥੀ ਜਥੇਬੰਦੀਆਂ ਦੀ ਜਾਂ ਲੀਡਰਾਂ ਦੀ ਹਰ ਸਾਲ ਘੱਲੂਘਾਰੇ ਵਾਲੇ ਦਿਨਾਂ ਦੇ ਵਿੱਚ ਫਿਰਕੂ ਬਿਆਨਬਾਜ਼ੀ ਹੁੰਦੀ ਸੀ ਜਾਂ ਕੋਈ ਇਹਨਾਂ ਨੇ ਐਲਾਨ ਕਰਨਾ, ਉਹ ਫਿਰ ਬੜਾ ਸਾਨੂੰ ਮਨ ਨੂੰ ਬੜਾ ਪਰੇਸ਼ਾਨੀ ਜੀ ਰਹਿਣੀ ਵੀ ਪਤਾ ਨਹੀਂ ਉਦੋਂ ਕਿਵੇਂ ਗੱਲ ਹੋ। ਪਰ ਇਸ ਵਾਰ ਇਹਨਾਂ ਤੋਂ ਕੁਛ ਨਹੀਂ ਇਹੋ ਜਿਹਾ ਹੋਇਆ। ਉਹਦੇ ਵਾਸਤੇ ਅੱਜ ਮੈਂ ਹੁਣੇ ਹੀ ਜਦੋਂ ਆਹ ਪ੍ਰੋਗਰਾਮ ਦੀ ਰਿਕਾਰਡਿੰਗ ਕਰਨ ਬੈਠਾ ਹੈ ਤੇ ਇੱਥੇ ਦਲ ਖਾਲਸਾ ਵੱਲੋਂ ਸ਼ਾਮ ਦੇ ਟਾਈਮ ਜਿਹੜਾ ਬੁਰਜ ਅਕਾਲੀ ਫੂਲਾ ਸਿੰਘ ਤੋਂ ਸਾਰੇ ਸ਼ਹਿਰ ਦੇ ਵਿੱਚ ਇੱਕ ਮਾਰਚ ਕੱਢਿਆ ਗਿਆ, ਜਿਹੜਾ ਦਰਬਾਰ ਸਾਹਿਬ ਜਾ ਕੇ ਅਕਾਲ ਤਖਤ ਸਾਹਿਬ ਤੇ ਸਮਾਪਤੀ ਹੋਣੀ ਸੀਗੀ। ਤੇ ਉਸ ਮਾਰਚ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਹਜ਼ਾਰਾਂ ਦੇ ਕਰੀਬ ਸੰਗਤਾਂ ਜਿਹੜੀਆਂ ਪਹੁੰਚੀਆਂ ਨੇ। ਇਹ ਮਾਰਚ ਸ਼ੁਰੂਆਤੀ ਸਮੇਂ ਦੇ ਵਿੱਚ ਜਦੋਂ ਸ਼ੁਰੂ ਹੋਇਆ ਸੀ 10-15 ਸਾਲ, ਉਦੋਂ ਬਹੁਤ ਥੋੜੇ ਜਿਹੇ ਗਿਣਤੀ ਦੇ ਸਿੰਘ ਹੁੰਦੇ ਸੀ, ਪਰ ਹੌਲੀ ਹੌਲੀ ਗੱਲ ਬਣਦੀ ਗਈ ਤੇ ਅੱਜ ਬਹੁਤ ਵੱਡੀ ਗਿਣਤੀ ਵਿੱਚ ਜਿਨ੍ਹਾਂ ਸਿੱਖ ਸੰਗਤਾਂ ਨੇ ਸਵੇਰੋਂ ਆਉਣਾ ਹੁੰਦਾ ਵਾ ਦਰਬਾਰ ਸਾਹਿਬ 'ਚ ਹਾਜ਼ਰੀ ਲਵਾਉਣ ਘੱਲੂਘਾਰੇ ਦਿਹਾੜੇ ਮੌਕੇ, ਉਹ ਇੱਕ ਦਿਨ ਪਹਿਲਾਂ ਆ ਜਾਂਦੇ ਨੇ ਵੀ ਚਲੋ ਨਾਲੇ ਸ਼ਾਮ ਨੂੰ ਜਾ ਕੇ ਘੱਲੂਘਾਰਾ ਯਾਦਗਾਰੀ ਮਾਰਚ ਵਿੱਚ ਹਾਜ਼ਰੀ ਲਵਾ ਲਾਂਗੇ ਤੇ ਸਵੇਰੋਂ ਇਸ਼ਨਾਨ ਪਾਣੀ ਕਰਕੇ ਇਸ ਵਕਤੇ ਜਿਹੜਾ ਅਰਦਾਸ ਹੋਣੀ ਆ ਅਕਾਲ ਤਖਤ ਸਾਹਿਬ ਤੇ ਘੱਲੂਘਾਰੇ ਸੰਬੰਧ 'ਚ ਵੀ ਉੱਥੇ ਆਪਾਂ ਹਾਜ਼ਰੀ ਲਵਾ ਲਾਂਗੇ। ਸੋ ਅੱਜ ਉੱਥੇ ਅਸੀਂ ਇਹ ਚਰਚਾ ਕਰ ਰਹੇ ਸੀਗੇ ਕਿ ਇਸ ਵਾਰ ਹਿੰਦੂ ਕੱਟੜਪੰਥੀ ਕਿਉਂ ਨਹੀਂ ਲੜ ਕੇ। ਮੇਰਾ ਅੰਦਾਜ਼ਾ ਇਹ ਆ ਵੀ ਜਿਹੜਾ ਸੁਧੀਰ ਸੂਰੀ ਸੀ ਨਾ, ਇਹਦੇ ਕਤਲ ਤੋਂ ਬਾਅਦ ਕਾਫੀ ਫਰਕ ਪਿਆ। ਜਿਹੜੀ ਉਹ ਬਿਮਾਰੀ ਸੀ ਨਾ, ਜਿਹੜੀ ਇਹਨਾਂ ਨੂੰ ਟਿਕਣ ਨਹੀਂ ਸੀ ਦਿੰਦੀ, ਸਿੱਖਾਂ ਨਾਲ ਪੰਗੇ ਲੈਣ ਲਈ, ਸਿੱਖ ਜਜ਼ਬਾਤਾਂ ਦੇ ਖਿਲਾਫ ਬੋਲ ਕੇ, ਸਿੱਖ ਹਿੱਤਾਂ ਦੇ ਉਲਟ ਬੋਲ ਕੇ, ਉਹ ਚੀਜ਼ ਇਹਨਾਂ ਨੂੰ ਜਿਹੜੀ ਟਿਕਣ ਨਹੀਂ ਸੀ ਦਿੰਦੀ, ਉਹ ਹੁਣ ਮੈਨੂੰ ਲੱਗਦਾ ਵੀ ਇਹਨਾਂ ਨੂੰ ਇਹ ਗੱਲ ਇਹਨਾਂ ਦੇ ਜਿਹੜੇ ਕੰਟਰੋਲਰ ਸੀਗੇ ਉਹਨਾਂ ਨੇ ਸਮਝਾਤੀ ਹੋਣੀ ਹੈ ਕਿ ਤੁਸੀਂ ਪੰਗਾ ਲੈਣਾ ਨਹੀਂ ਲੈਣਾ ਤੁਸੀਂ ਸੋਚੋ, ਪਰ ਹੁਣ ਅਸੀਂ ਤੁਹਾਨੂੰ ਸਾਫ਼ ਦੱਸਦੇ ਹਾਂ ਵੀ ਸਾਤੋਂ ਆਸ ਨਾ ਰੱਖਿਓ। ਹੁਣ ਗੱਲ ਉਹ ਡਿਗਰੀ ਟੱਪ ਚੁੱਕੀ ਆ ਤੇ ਤੁਹਾਡਾ ਸੋਧਾ ਵੀ ਲੱਗ ਸਕਦਾ ਜਿਵੇਂ ਸੂਰੀ ਦਾ ਲੱਗਿਆ। ਇਸ ਗੱਲ ਦੀ ਮੇਰੀ ਜਿਹੜੀ ਇਹ ਸੋਚ ਆ ਉਹਦੇ ਵਿੱਚ ਇਹ ਹੈਗਾ ਕਿ ਪਿਛਲੇ ਦਿਨੇ ਨਿਸ਼ਾਂਤ ਸ਼ਰਮਾ ਜਿਹੜਾ ਹਰੇਕ ਵਾਰੀ ਸਭ ਤੋਂ ਜ਼ਿਆਦਾ ਬਕਵਾਸਬਾਜ਼ੀ ਕਰਦਾ ਹੁੰਦਾ ਹੈ, ਜਿਹਨੇ ਭਾਈ ਜਗਤਾਰ ਸਿੰਘ ਹਵਾਰੇ ਨਾਲ ਵੀ ਇੱਕ ਵਾਰੀ ਪੰਗਾ ਜਿਹਾ ਲਿਆ ਸੀ, ਉਹ ਵੀ ਇਸ ਵਾਰ ਇੱਕ ਦਿਨ ਸਪੋਕਸਮੈਨ ਵਾਲਾ ਜਿਹੜਾ ਚੈਨਲ ਆ ਉਹ ਹੁੰਦਾ ਹਾਲਾਂਕਿ ਉਹ ਭਗਾਈ ਵੀ ਮਾਰਦਾ ਹੁੰਦਾ, ਜਿਹੜਾ ਉਹਦੇ ਕੋਲ ਜਾ ਕੇ ਉਹਦੇ ਨਾਲ ਇੰਟਰਵਿਊ ਕਰਨ ਗਿਆ ਤੇ ਉਹਨੇ ਨਿਸ਼ਾਂਤ ਸ਼ਰਮੇ ਨੇ ਉੱਥੇ ਆਪਦਾ ਰੋਣ ਪਿੱਟਣ ਹੀ ਕੀਤਾ ਬਈ ਅਸੀਂ ਤਾਂ ਜੀ ਬੈਰ ਪਾ ਲਿਆ, ਸਾਨੂੰ ਪਤਾ ਨਹੀਂ ਕਿਹਨੇ ਕਦੋਂ ਮਾਰ ਜਾਣਾ, ਅਸੀਂ ਤਾਂ ਬਹੁਤ ਮਾੜਾ ਕੀਤਾ ਜੀ, ਸਾਤੋਂ ਗਲਤੀ ਹੋਈ। ਉਹ ਬੜਾ ਜਾਣੀ ਕਿ ਮਸਕੀਨ ਜਿਹਾ ਬਣਿਆ ਹੋਇਆ। ਔਰ ਬਾਕੀਆਂ ਦਾ ਵੀ ਇਹੀ ਹਾਲ ਹੋਣਾ ਜੇ ਬਾਕੀਆਂ ਕੋਲੇ ਚੈਨਲਾਂ ਵਾਲੇ ਜਾਣ ਜਿਹੜੇ ਇੱਥੇ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਂਦੇ ਰਹੇ ਆ, ਇਹਨਾਂ ਸਾਰਿਆਂ ਦਾ ਇਹੀ ਹਾਲ। ਇਹਨਾਂ ਨੇ
ਇੱਕ ਟਾਈਮ ਦੇ ਉੱਤੇ ਪੂਰਾ ਸੋਸ਼ਲ ਮੀਡੀਆ ਉੱਤੇ ਪੂਰਾ ਹਰੇਕ ਵਾਰੀ ਗਦਰ ਮਚਾਉਣਾ ਤੇ ਹੌਲੀ ਹੌਲੀ ਬਹੁਤ ਸਾਰੇ ਜਿਹੜੇ ਨੌਜਵਾਨ ਸੀਗੇ ਉਹਨਾਂ ਦੇ ਮਨ ਵਿੱਚ ਇਹ ਗੱਲ ਆ ਗਈ ਕਿ ਹੋਰ ਕਿੰਨਾ ਕੁ ਬਰਦਾਸ਼ਤ ਕਰੀਏ। ਇੱਥੋਂ ਤੱਕ ਕਿ ਜਦੋਂ ਆ ਜਿਹੜੇ 6 ਪੰਜਾਬ 'ਚ ਮਰਡਰ ਹੋਏ ਤੇ ਇਹਨਾਂ ਵਿੱਚ ਸਾਡੇ ਭਰਾਵਾਂ ਨੂੰ, ਗੁਗਨੀ ਹੋਣਾ ਨੂੰ, ਜੱਗੀ ਜੌਲ ਹੋਣਾ ਨੂੰ, ਸ਼ੇਰੇ ਹੋਣਾ ਨੂੰ, ਇਹਨਾਂ ਸਾਰਿਆਂ ਨੂੰ ਜਦੋਂ ਅਰੈਸਟ ਕੀਤਾ, ਗ੍ਰਿਫਤਾਰ ਕੀਤਾ, ਉਦੋਂ ਅਸੀਂ ਵੀ ਇਹ ਗੱਲ ਵੀ ਉਦੋਂ ਵੀ ਆਖੀ ਸੀ ਬਈ ਤੁਸੀਂ ਕਹਿੰਦੇ ਹੋ ਜੀ ਫਲਾਨਾ ਮਾਰਤਾ, ਧਮਕਾਨਾ ਮਾਰਤਾ, ਸਾਡਾ ਗਗਨੇਜਾ ਮਾਰਤਾ। ਵੀ ਸਾਨੂੰ ਤਾਂ ਪਤਾ ਹੀ ਹੋਣ ਲੱਗਿਆ ਵੀ ਗਗਨੇਜਾ ਇੰਨਾ ਤੁਹਾਡੇ ਲਈ ਇੰਪੋਰਟੈਂਟ ਸੀਗਾ ਜਦੋਂ ਉਹਦਾ ਕਤਲ ਹੋਇਆ। ਅਸੀਂ ਹਾਲਾਂਕਿ ਇੱਥੇ ਆਪਦੇ ਆਪ ਨੂੰ ਬੜੇ ਸਮਝਦੇ ਹਾਂ ਵੀ ਸਾਨੂੰ ਬੜੀ ਸਮਝ ਆ, ਪਰ ਸਾਡੀ ਸਮਝ ਛੋਟੀ ਨਿਕਲੀ ਆ। ਨੌਜਵਾਨ ਜਿਹੜੇ ਮੁੰਡਿਆਂ ਨੇ ਇਹ ਜੇ ਤੁਸੀਂ ਕਹਿੰਦੇ ਹੋ ਵੀ ਇਹਨਾਂ ਨੇ ਕੰਮ ਕੀਤਾ ਗਗਨੇਜੇ ਵਾਲਾ, ਤਾਂ ਇਹ ਬਹੁਤ ਸਿਆਣੇ ਆ, ਕਿਉਂਕਿ ਸਾਨੂੰ ਨਹੀਂ ਸੀ ਪਤਾ ਵੀ ਉਹ ਤੁਹਾਡੇ ਹਿੰਦੂ ਕੱਟੜਵਾਦ ਲਈ ਇੰਨਾ ਜ਼ਿਆਦਾ ਇੰਪੋਰਟੈਂਟ ਆ ਕਿ ਉਹਦੇ ਮਰਨ ਤੋਂ ਬਾਅਦ ਭਾਰਤ ਦਾ ਸਭ ਤੋਂ ਜਿਹੜਾ ਆਲਾ ਦਰਜੇ ਦੇ ਪਹਿਲੇ ਤੁਸੀਂ ਮੋਦੀ ਸਰਕਾਰ ਦੇ ਵਿੱਚ ਵਜ਼ੀਰ ਨੇ, ਉਹਨਾਂ ਚੋਂ ਜਿਹੜਾ ਰੱਖਿਆ ਮੰਤਰੀ ਸੀਗਾ ਤੁਹਾਡਾ ਰਾਜਨਾਥ ਸਿੰਘ, ਉਹ 2 ਗੇੜੇ ਲਾ ਕੇ ਗਿਆ। ਇੱਕ ਤਾਂ ਉਹਦੇ ਮਰਨ ਸਾਰ ਹੀ, ਇੱਕ ਉਹਦੇ ਭੋਗ ਤੋਂ ਇੱਕ ਦਿਨ ਸ਼ਾਇਦ ਬਾਅਦ ਚ ਆਇਆ ਜਾਂ ਪਹਿਲਾਂ ਆਇਆ। ਤੋਂ ਉਹ ਜਿਹੜਾ ਗਗਨੇਜਾ ਸੀ ਜਾਂ ਹੋਰ ਸਾਰੇ ਸੀ, ਉਹਨਾਂ ਦੇ ਕਤਲਾਂ ਮੌਕੇ ਜਦੋਂ ਇਹ ਚਰਚਾ ਹੋਈ ਵੀ ਇਹਨਾਂ ਨੇ ਕੀਤਾ, ਹਾਲਾਂਕਿ ਆਪਾਂ ਨੂੰ ਤਾਂ ਪਤਾ ਨਹੀਂ ਵੀ ਸੱਚੇ ਪਾਤਸ਼ਾਹ ਨੇ ਕੀ ਤੋਂ ਸੇਵਾ ਲਈ ਜਾਂ ਕੀ ਹੋਇਆ, ਪਰ ਸਰਕਾਰ ਕਹਿੰਦੀ ਆ ਵੀ ਇਹਨਾਂ ਨੇ ਨੌਜਵਾਨਾਂ ਨੇ ਚੰਦ ਚਾੜਿਆ ਜਾਂ ਕੰਮ ਕੀਤਾ ਹੈ। ਤੇ ਚੰਗੀ ਗੱਲ ਆ ਭਾਈ, ਜਿਹੜਾ ਦੁਸ਼ਟ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ, ਸਿੱਖਾਂ ਨੂੰ ਜਲੀਲ ਕਰਨ ਲਈ ਕੋਈ ਕਸਰ ਨਾ ਛੱਡੇ, ਫਿਰ ਉਹਦੇ ਨਾਲ ਇਹੀ ਕੁਝ ਹੋਣਾ ਹੁੰਦਾ। ਤੇ ਹੁਣ ਸਿੱਖਾਂ ਨੇ ਹਰ ਵੇਲੇ ਗਾਂਧੀ ਦਾ ਬਣੇ ਨਹੀਂ ਰਹਿਣਾ ਹੈਗਾ, ਕਿਸੇ ਵਿੱਚ ਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਨਾ ਵੀ ਜਿਹੜਾ ਬੰਦਾ ਕੰਮ ਕਰ ਜਾਂਦਾ। ਤੋਂ ਜਿਹੜਾ ਉਦੋਂ ਇਹ ਭਾਣਾ ਵਾਪਰਿਆ ਹਿੰਦੂ ਫਿਰਕਾ ਪ੍ਰਸਤਾਂ ਦੇ ਖਿਲਾਫ, ਉਸ ਤੋਂ ਬਾਅਦ ਵਿੱਚ ਇਹ ਗੱਲ ਅਸੀਂ ਸਾਰਿਆਂ ਨੇ ਇਹ ਗੱਲ ਮਹਿਸੂਸ ਕੀਤੀ ਸੀ ਕਿ ਇੱਕ ਵਾਰ ਫਿਰ ਇਹਨਾਂ ਨੂੰ ਲੱਗਣ ਲਾਤਾ ਜਦੋਂ ਬੰਦੇ ਫੜੇ ਗਏ ਵੀ ਅਸੀਂ ਬੈਠੇ ਆ, ਤੁਸੀਂ ਫੱਟੇ ਚੱਕ ਦੋ, ਕੋਈ ਪਰਵਾਹ ਨਾ ਕਰੋ ਵੀ ਇਹ ਜ਼ਿਆਦਾ ਜਿਹੜੀ ਹੁਣ ਭਗਾਈ ਸ਼ੁਰੂ ਹੋ ਗਈ। ਪਰ ਸੂਰੀ ਵਾਲਾ ਜਿੱਦਣ ਦਾ ਕੰਮ ਹੋਇਆ, ਧੰਨਵਾਦ ਆ ਉਸ ਨੌਜਵਾਨ ਦੇ, ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਸੂਰੀ ਦੇ ਠੋਕੇ ਜਾਣ ਤੋਂ ਬਾਅਦ ਇਹ ਕੰਮ ਲੋਟ ਆਉਣਾ। ਉਦੋਂ ਬਾਅਦ ਬੱਚੇ ਸਾਰੇ ਬੀਬੇ ਬਾਲਕ ਬਣੇ ਫਿਰਦੇ। ਉਹ ਜਿਹੜਾ ਮੰਡ ਜ਼ਿਆਦਾ ਮਾਰਦਾ ਹੁੰਦਾ ਸੀ ਪਟਫੂਲੀਆਂ ਲੁਧਿਆਣੇ ਵਾਲਾ, ਉਹਨੂੰ ਵੀ ਪੁਲਿਸ ਵਾਲੇ ਹੁਣ ਇਹ ਕਹਿੰਦੇ ਆ ਵੀ ਭਰਾਵਾ ਜੇ ਤੇ ਮਰਨਾ ਹੀ ਆ ਤਾਂ ਤੂੰ ਮਾਰ, ਸਾਨੂੰ ਕਾਹਨੂੰ ਨਾਲ ਮਰਵਾਉਣਾ। ਤੋਂ ਧੰਨ ਦੇ ਉਹ ਨੌਜਵਾਨ ਨੇ ਜੀ ਜਿਨ੍ਹਾਂ ਦੇ ਮਗਰ ਅੱਜ ਕੋਈ ਉਹ ਜੀ ਜਥੇਬੰਦੀ, ਕੋਈ ਸ਼ਖਸੀਅਤ ਨਹੀਂ, ਕੋਈ ਸਿੱਖਾਂ ਦੇ ਵਿੱਚ ਇਹੋ ਜਿਹੀ ਧਿਰ ਨਹੀਂ ਖੜੀ ਜਿਹੜੀ ਕਵੇ ਬਾਬਾ ਜਰਨੈਲ ਸਿੰਘ ਨੂੰ ਵੀ ਜਿਹੜਾ ਵੀ ਸਿੱਖੀ ਦਾ ਦੁਸ਼ਮਣ ਆ ਸੋਧਾ ਲਾ ਕੇ ਆ ਜਾਓ, ਮੈਂ ਸਾਂਭੂਗਾ। ਮੈਂ ਤਾਂ ਕਮਾਲ ਮੰਨਦਾ ਜੀ ਉਹਨਾਂ ਬੰਦਿਆਂ ਨੂੰ ਜਿਹੜੇ ਨੌਜਵਾਨ ਪਿੱਛੇ ਜੇ ਦਿਨਕਰ ਗੁਪਤਾ ਜਦੋਂ ਡੀਜੀਪੀ ਸੀ ਪੰਜਾਬ ਦਾ, ਉਹਨੇ ਅਕਤੂਬਰ ਸ਼ਾਇਦ 18 ਦੀ ਗੱਲ ਆ 2019 ਦੇ ਵਿੱਚ, ਉਹਨੇ ਉਦੋਂ ਇਹ ਗੱਲ ਕਹੀ ਸੀ ਔਰ ਅਖਬਾਰ ਦੇ ਉੱਤੇ ਹਿੰਦੁਸਤਾਨ ਟਾਈਮਜ਼ ਤੇ ਛਪੀ ਸੀ ਇਹ ਗੱਲ ਬਈ ਜੀ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਇਸ ਵੇਲੇ ਤੱਕ 2015 ਤੋਂ ਜਿੱਦਣ ਬੇਅਦਬੀ ਹੋਈ ਆ, ਬਰਗਾੜੀ ਚੋਂ ਸਰੂਪ ਚੋਰੀ ਹੋਇਆ, ਬੁਰਜ ਜਵਾਹਰ ਕੇ ਸਰੂਪ ਚੋਰੀ ਹੋਇਆ ਤੇ ਬਰਗਾੜੀ ਚ ਅੰਗ ਖਿਲਾਰੇ ਆ, ਵੀ ਹੁਣ ਤੱਕ ਪੰਜਾਬ ਦੇ ਵਿੱਚ ਅਸੀਂ 200 ਦੇ ਕਰੀਬ ਇਸ ਤਰ੍ਹਾਂ ਉਹਨਾਂ ਨੇ ਕੁਝ ਕਿਹਾ ਵੀ ਨੌਜਵਾਨ ਜਿਹੜੇ ਆ, ਕੁਝ ਗਿਣਤੀ ਦੱਸੀ ਉਹਨਾਂ ਨੇ, ਇੰਨਾ ਉਹਨਾਂ ਕੋਲ ਅਸਲਾ ਫੜ ਲਿਆ ਜੀ, ਇੰਨਾ ਉਹਨਾਂ ਕੋਲੋਂ ਜੀ ਅਸੀਂ ਬਰੂਦ ਫੜਿਆ, ਜੋ ਵੀ ਉਹਨੇ ਇੱਕ ਗੱਲ ਸੁਣਾਈ। ਹੁਣ ਗੱਲ ਇਹ ਹੈ ਵੀ ਅੱਜ ਜੇਕਰ ਉਦੋਂ ਉਹ 2015 ਤੋਂ ਲੈ ਕੇ 2019 ਤੱਕ ਜੇ ਉਹ 200 ਸੀ, ਹੁਣ ਉਹ 500 ਹੋ ਗਿਆ ਹੋਣਾ, ਉਹਨਾਂ ਚੋਂ 100 150 ਚਲੋ ਆਪਾਂ ਲਾ ਲਓ ਵੀ ਜ਼ਮਾਨਤਾਂ ਤੇ ਆ ਗਏ ਹੋਣੇ ਆ ਜਾਂ ਆਪਦਾ ਬਰੀ ਬੁਰੀ ਹੋ ਗਏ ਹੋਣੇ ਆ, ਘੱਟੋ ਘੱਟ 300 ਇਹੋ ਜਿਹਾ ਨੌਜਵਾਨ ਅੱਜ ਵੀ ਜਿਹੜਾ ਇਹ ਸੋਚ ਕੇ ਵੀ ਹੋ ਸਕਦਾ ਅਸੀਂ ਕਾਮਯਾਬ ਹੋ ਜਾਈਏ, ਜਿਵੇਂ ਜੱਗੀ ਜੌਲ ਹੋਣਾ ਦੇ ਨਾਲ ਦੇ ਸਿੰਘ ਕਾਮਯਾਬ ਹੋਏ ਆ, ਉਹਨਾਂ ਨੇ ਜਾਨ ਤਲੀ ਤੇ ਰੱਖ ਕੇ ਗਰੀਲਾ ਐਕਸ਼ਨ ਦੇ ਨਾਲ ਉਵੇਂ ਜਿਵੇਂ ਸੂਰੀ ਠੋਕਿਆ ਕਿਸੇ ਨਾ ਕਿਸੇ ਹਿੰਦੂ ਕੱਟੜਪੰਥੀ ਨੂੰ ਜਾਂ ਜਗਦੀਸ਼ ਟੈਟਲਰ ਵਰਗਿਆਂ ਨੂੰ ਜਿਨ੍ਹਾਂ ਨੂੰ ਭਾਰਤੀ ਹਕੂਮਤ ਬਚਾਉਣ ਤੇ ਤੁਲੀ ਹੋਈ ਆ ਵੀ ਅਸੀਂ ਬਚਾਉਣੇ ਆ, ਤਾਂ ਉਹਨਾਂ ਨੂੰ ਸੋਧਣ ਲਈ ਉਹਨਾਂ ਨੇ ਆਪਦੀ ਮਿਹਨਤ ਕੀਤੀ, ਨਹੀਂ ਸਿਰੇ ਚੜੇ ਗਏ, ਫੜੇ ਗਏ। ਪਰ ਮੈਂ ਹੈਰਾਨ ਇਸ ਗੱਲ ਤੇ ਆ ਵੀ ਧੰਨ ਦੇ ਨੇ ਉਹ ਨੌਜਵਾਨ ਜਿਹੜੇ ਨਾਭੇ, ਪਟਿਆਲੇ, ਫਰੀਦਕੋਟ ਅੱਡੜ ਜੇਲ੍ਹਾਂ ਚ ਬੰਦ ਨੇ, ਨਾ ਤਾਂ ਖਾਲਸਾ ਪੰਥ ਵਿੱਚ ਉਹਨਾਂ ਦੀ ਕੋਈ ਚਰਚਾ ਚੱਲਦੀ ਆ, ਨਾ ਕੋਈ ਉਹਨਾਂ ਦੀ ਜਥੇਬੰਦੀ ਸਾਰ ਲੈਂਦੀ ਆ ਵੀ ਅਸੀਂ ਮਗਰ ਆ, ਪਰ ਉਹ ਸੈਦਕ ਦਿਲੀ ਦੇ ਨਾਲ ਡਟ ਕੇ ਖੜੇ ਆ। ਆਪਣੀ ਕੌਮ ਦੇ ਵਿੱਚ ਇਹ ਇੱਕ ਨਾਵਾਚਕ ਗੱਲ ਆ ਚੁੱਕੀ ਆ ਕਿ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਜਿਹਦੀ ਹੋ ਰਹੀ ਹੋਵੇ ਜ਼ਿਆਦਾ, ਉਹਦੀ ਤਾਂ ਬਹੁਤ ਬੱਲੇ ਬੱਲੇ ਵੀ ਵਾਹ ਵੀ ਕਮਾਲ ਆ। ਤੇ ਜਾਣੀ ਕਿ ਬੰਦਾ ਕੋਈ ਵੀ ਜਿਹੜਾ ਹੋਵੇ ਉਹਨੂੰ ਜੇ ਉਹਨੇ ਕੰਮ ਕਰਨਾ ਤਾਂ ਉਹਨੂੰ 50-100 ਬੰਦੇ ਰੱਖਣੇ ਪੈਣੇ ਆ ਵੀ ਤੁਸੀਂ ਸੋਸ਼ਲ ਮੀਡੀਆ ਤੇ ਮੇਰੀ ਬੱਲੇ ਬੱਲੇ ਕਰਿਓ, ਫਿਰ ਬਾਕੀ ਲੋਕਾਂ ਨੂੰ ਪਤਾ ਲੱਗਦਾ ਰਹੂਗਾ ਮੈਂ ਕੀ ਕਰਦਾ। ਪਰ ਜਿਹੜੇ ਬੰਦੇ
ਗਰੀਲਾ ਵਾਰਦਾਤਾਂ ਵਾਲੇ ਚੱਕਰ 'ਚ ਪੈਂਦੇ ਆ, ਉਹ ਕਿਹਨੂੰ ਰੱਖਣ? ਉਹਨਾਂ ਕੋਲੇ ਤਾਂ ਜੋ ਬੋਲਦੇ ਆ ਕੁਝ, ਉਹਨਾਂ ਨੂੰ ਪੁਲਿਸ ਦਾ NIA ਦਾ ਮਾਲ ਮੰਡੀ ਵਾਲਿਆਂ ਦਾ ਨੋਟਿਸ ਆ ਜਾਂਦਾ ਵੀ ਆ ਜਾਓ ਭਾਈ, ਤੁਸੀਂ ਫਲਾਨੇ ਦੇ ਗੁੱਗੇ ਗਾਉਂਦੇ ਹੋ, ਫਲਾਨੇ ਨੂੰ ਕਹਿੰਦੇ ਉਹਨੇ ਵਧੀਆ ਕੀਤਾ। ਸੋ ਜਿਹੜੇ ਇਹ ਨੌਜਵਾਨ ਨੇ, ਨਾ ਤਾਂ ਇਹਨਾਂ ਲਈ ਸੋਸ਼ਲ ਮੀਡੀਆ ਤੇ ਕੋਈ ਚਰਚਾ ਹੋਣੀ ਹੁੰਦੀ ਆ, ਨਾ ਇਹਨਾਂ ਦੇ ਫੜੇ ਜਾਣ ਤੋਂ ਬਾਅਦ ਕੋਈ ਪੈਰਵਾਈ ਕਰਨ ਲਈ ਧਿਰ ਸਾਹਮਣੇ ਆਉਂਦੀ ਆ, ਨਾ ਕੋਈ ਇਹਨਾਂ ਦੇ ਹੱਕ ਵਿੱਚ ਵੱਡੀ ਮੂਵਮੈਂਟ ਖੜੀ ਹੁੰਦੀ ਆ। ਪਰ ਇਹ ਬੰਦੇ ਫੇਰ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਆਪਦੀਆਂ ਕਾਰਵਾਈਆਂ ਪਾਉਣ ਨੂੰ ਤਿਆਰ ਰਹਿੰਦੇ ਆ ਤੇ ਡਟੇ ਹੋਏ ਨੇ, ਤੇ ਕਦੇ ਰੋਣ ਧੋਣ ਨਹੀਂ ਕਰਦੇ। ਹੁਣ ਮੈਂ ਕਹਿੰਦਾ ਕਿ ਆ ਪਿਛਲੇ 2-2.5 ਮਹੀਨੇ ਪਹਿਲਾਂ ਉਹ ਜਿਹੜੇ ਭਾਈ ਅਰਵਿੰਦਰ ਸਿੰਘ ਨੌਜਵਾਨ ਸੀ, ਮਿੱਠੇ ਸਿੰਘ ਹੋਣੀ, ਜਿਨ੍ਹਾਂ ਨੂੰ ਉਮਰ ਕੈਦ ਹੋ ਗਈ ਸੀ ਵੀ ਭਾਈ ਰਣਧੀਰ ਸਿੰਘ ਨਾਰੰਗਵਾਲ ਤੇ ਹੋਰ ਜਿਹੜੀਆਂ ਪੰਥਕ ਕਿਤਾਬਾਂ ਨੇ ਉਹਨਾਂ ਕੋਲ ਫੜੀਆਂ ਗਈਆਂ, ਹੁਣ ਉਹਨਾਂ ਨੂੰ ਉਮਰ ਕੈਦ ਹੋਈ ਤੇ ਉਹਨਾਂ ਦੀ ਪੈਰਵਾਈ ਵਕੀਲ ਕਰਦੇ ਰਹੇ, ਚਲੋ ਤੇ ਉਹਨਾਂ ਦੀ ਜ਼ਮਾਨਤ ਹੋ ਗਈ। ਜਿਵੇਂ ਭਾਈ ਗੁਰਮੀਤ ਸਿੰਘ ਇੰਜੀਨੀਅਰ ਬੇਅੰਤ ਕਾਂਡ ਵਾਲੇ ਦੀ ਹੋਈ, ਜਾਂ ਇਸ ਤੋਂ ਪਹਿਲਾਂ ਭਾਈ ਲਖਵਿੰਦਰ ਸਿੰਘ ਦੀ ਹੋਈ, ਤੇ ਉਹਨਾਂ ਬਾਰੇ ਕੋਈ ਬਹੁਤੀ ਜ਼ਿਆਦਾ ਚਰਚਾ ਜਿਹੜੀ ਜਿਵੇਂ ਹੋਣੀ ਚਾਹੀਦੀ ਸੀ ਉਵੇਂ ਨਹੀਂ ਹੋਈ, ਕਿਉਂਕਿ ਉਹਨਾਂ ਨੇ ਕਿਹੜਾ ਕੋਈ ਮੁੰਡੇ ਕੁੰਡੇ ਜਾਂ ਉਹਦਾ ਨੌਜਵਾਨ ਰੱਖੇ ਹੋਏ ਨੇ ਪੱਕੇ ਵੀ ਜਦੋਂ ਅਸੀਂ ਨਿਕਲੇ ਸਾਡੇ ਬਾਰੇ ਬੱਲੇ ਬੱਲੇ ਕਰਿਓ। ਉਹ ਇਹ ਸਾਡੇ 'ਚ ਇੱਕ ਆ ਗਿਆ। ਪਰ ਚਲੋ ਇਹ ਸੱਚੇ ਪਾਤਸ਼ਾਹ ਕਦੇ ਕਿਰਪਾ ਕਰਨਗੇ, ਸਾਡੀ ਕੌਮ ਨੂੰ ਸੁਰਤ ਆਊਗੀ ਕਿ ਭਾਈ ਜਿਹੜਾ ਵੀ ਕੌਮ ਲਈ ਲੜਦਾ ਮਰਦਾ ਹੈ, ਹਰੇਕ ਦੇ ਲਈ ਸਾਡੇ ਕੋਲੇ ਦਿਲ ਹੋਣਾ ਚਾਹੀਦਾ। ਅਸੀਂ ਸਿਲੈਕਟਿਵ ਨਾ ਹੋਈਏ, ਅਸੀਂ ਇਹ ਨਾ ਦੇਖੀਏ ਕਿ ਜੀ ਉਹ ਐ ਤੇ ਆ ਜਿਹੜਾ ਵੀ ਬੰਦਾ ਹਰੇਕ, ਅਸੀਂ ਕਿਸੇ ਦੇ ਢੰਗ ਤਰੀਕਿਆਂ ਦੇ ਨਾਲ ਕੌਮ ਲਈ ਲੜਨ ਦੇ, ਵੀ ਕਿਸੇ ਦਾ ਤਰੀਕਾ ਕੀ ਆ, ਕਿਸੇ ਦਾ ਕੀ ਆ, ਉਹਦੇ ਉੱਤੇ ਸਾਡਾ ਵਖਰੇਵਾਂ ਹੋ ਸਕਦਾ। ਪਰ ਲੜਦੇ ਤਾਂ ਸਾਰੇ ਪੰਥ ਲਈ ਆ, ਸਾਰੇ ਕੌਮ ਲਈ ਆ। ਤੇ ਆਪਣੇ ਬੰਦਿਆਂ 'ਚ ਇਦੋਂ ਉਲਟ ਜਿਹੜੀ ਹੈਗੀ ਆ ਪ੍ਰਵਿਰਤੀ, ਉਹ ਵੀ ਭਾਰੂ ਹੋ ਰਹੀ ਆ। ਉਹ ਅੱਜ ਦੀ ਨਹੀਂ, ਉਹ 1978 ਤੋਂ ਹੀ ਆ। ਇੱਕ ਧਿਰ ਹੈਗੀ ਆ ਜਿਹੜੀ ਕਹਿੰਦੀ ਆ ਕਿ ਜੀ ਇਹਨਾਂ ਨੂੰ ਉੱਥੇ ਜਾਣਾ ਹੀ ਨਹੀਂ ਸੀ ਚਾਹੀਦਾ, ਜੇ ਨਰਕ ਧਾਰੀਏ ਭਗਾਈ ਮਾਰਦੇ ਸੀ ਆਪੇ ਭਗਾਈ ਮਾਰ ਕੇ ਹਟ ਜਾਂਦੇ। ਫਿਰ ਕਹਿੰਦੇ ਆ ਵੀ ਜੀ ਜੇ ਉਹਨਾਂ ਨੇ ਅਦਾਲਤ ਨੇ ਜਦੋਂ ਬਰੀ ਹੋਈ ਕਰਤੇ ਸੀ, ਫਿਰ ਗੁਰਵਚਨਾਂ ਠੋਕਣਾ ਕਾਹਨੂੰ ਸੀ ਤੇ ਬਾਕੀ ਨਿਰੰਕਾਰੀਏ ਕਿਉਂ ਠੋਕੇ। ਫਿਰ ਕਹਿਣਗੇ ਜੀ ਧਰਮ ਯੁੱਧ ਮੋਰਚਾ ਗਲਤੀ ਸੀ, ਉਹਦੀਆਂ ਗੱਲਾਂ ਐ ਨਹੀਂ ਸੀ, ਉਹ ਨਹੀਂ ਸੀਗੀਆਂ, ਸਰਕਾਰ ਨੇ ਜੋ ਕਿਹਾ ਉਹਦੇ ਹਿਸਾਬ ਨਾਲ ਤਾਂ ਫਿਰ ਗਲਤੀ ਲੱਗਦਾ ਜੀ। ਸਾਰੇ ਜਿਹੜੀਆਂ ਭਾਰਤ ਦੀਆਂ ਪਾਰਟੀਆਂ ਸੀਗੀਆਂ ਉਹਨਾਂ ਦੀ ਫਿਰ ਸਾਰਿਆਂ ਦੀ ਸਹਿਮਤੀ ਹੋ ਗਈ ਤੇ ਆਪਣੇ ਅਕਾਲ ਤਖਤ ਤੇ, ਜਾਣੀ ਕਿ ਉਹ ਦੁਸ਼ਮਣ ਨੂੰ ਸਹੀ ਸਾਬਤ ਕਰਨ ਲਈ ਤਰਕ ਦੇਣਗੇ ਤੇ ਸਾਡੀ ਕੌਮ ਦੇ ਯੋਧਿਆਂ ਨੂੰ, ਸਾਡੇ ਜੁਝਾਰੂਆਂ ਨੂੰ, ਸਾਡੇ ਆਗੂਆਂ ਨੂੰ, ਸਾਡੀ ਧਿਰ ਨੂੰ ਉਹ ਗਲਤ ਦਰਸਾਉਣ ਦੇ ਯਤਨ ਕਰਨਗੇ। ਇਵੇਂ ਹੀ ਖਾੜਕੂ ਲਹਿਰ ਦੇ ਨੁਕਸ ਕੱਢੀ ਜਾਣਗੇ, ਇਵੇਂ ਹੀ ਹਰ ਮੌਕੇ ਖਾਲਿਸਤਾਨ ਦੇ ਏਜੰਡੇ ਨੂੰ ਮਤਲਬ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰਕੇ। ਹੁਣ ਤਾਂ ਬਹੁਤ ਬੰਦੇ ਇਸ ਗੱਲ ਤੇ ਲੱਗ ਗਏ। ਇੱਕ ਹੋਰ ਧਿਰ ਵਾ ਜਿਹੜੀ ਭਾਰਤ ਸਰਕਾਰ ਦੇ ਨੌਕਰੀਆਂ ਕੀਤੀਆਂ ਜਿਨ੍ਹਾਂ ਨੇ ਸਾਰੀ ਉਮਰ, ਜਿਵੇਂ GVS ਸਿੱਧੂ ਤੇ ਇੱਕ ਡਾਕਟਰ ਸੰਗਤ ਸਿੰਘ ਸੀ, ਉਹ ਵੀ ਚੜ੍ਹਾਈ ਕਰ ਗਿਆ। ਏਦਾਂ ਦੇ 30-35 ਇਹੋ ਜਿਹੇ ਬੰਦੇ ਆ ਜਿਨ੍ਹਾਂ ਨੇ ਹੁਣ ਕਿਤਾਬਾਂ ਲਿਖੀਆਂ ਨੇ, ਰਮੇਸ਼ ਚੰਦਰ ਸਿੰਘ। ਇਹ ਸਾਰੀਆਂ ਕਿਤਾਬਾਂ ਲਿਖਣ ਵਾਲੇ ਬੰਦੇ ਪਹਿਲਾਂ ਸਾਰੀ ਉਮਰ ਭਾਰਤ ਸਰਕਾਰ ਦੀ ਨੌਕਰੀ ਕਰਨਗੇ, ਫਿਰ ਨੌਕਰੀ ਤੋਂ ਬਾਅਦ ਰਿਟਾਇਰ ਹੋਣ ਤੋਂ ਬਾਅਦ ਕਿਤਾਬ ਲਿਖਣਗੇ ਤੇ ਕਿਤਾਬ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਲਿਖਣਗੇ ਇਸ ਤਰੀਕੇ ਨਾਲ ਕਿ ਅਸੀਂ ਤਾਂ ਬੜਾ ਪੰਥ ਦਰਦੀ ਆ, ਅਸੀਂ ਤਾਂ ਸਿੱਖਾਂ ਦੇ ਬੜੇ ਹਤੈਸ਼ੀ ਆ, ਅਸੀਂ ਤਾਂ ਬੜੀ ਵਾਹ ਲਾਈ ਆਪਦੇ ਟਾਈਮ 'ਚ, ਫਲਾਨਾ ਗੱਲ ਹੋਈ, ਐਂ ਗੱਲ ਹੋਈ, ਪਰ ਕੀ ਕਰੀਏ ਉਦੋਂ ਫਿਰ ਸਿੱਖਾਂ ਨੇ ਵੀ ਤਾਂ ਅਲਫ ਸਿੱਖਾਂ ਨੂੰ ਗਲਤ ਦਰਸਾਉਣ ਬਹਿ ਜਾਣਗੇ। ਇਹਨਾਂ ਦੀਆਂ ਇਹ ਲਿਖਤਾਂ ਜਿਹੜੀਆਂ ਨੇ ਲੋਕ ਕਹਿੰਦੇ ਖਰੀ ਸੱਚੀਆਂ, ਜਿਵੇਂ ਮਲੂਆ ਕਿਸ਼ਨ ਧਰ ਨੇ ਆਪਦੀ ਕਿਤਾਬ ਦੇ ਵਿੱਚ ਬੜਾ ਕੁਝ ਲਿਖਿਆ, ਪਰ ਸਾਰਾ ਕੁਝ 100% ਸੱਚ ਲਿਖਿਆ ਹੋਊ ਇਹ ਆਪਾਂ ਮੰਨ ਨਹੀਂ ਸਕਦੇ। ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਉਹਨੇ ਜਾਣਬੁੱਝ ਕੇ ਉਹ ਕਰਤੂਤਾਂ ਲਿਖੀਆਂ ਹੋਣੀਆਂ ਨੇ ਜਿਹਦੇ ਨਾਲ ਸਿੱਖਾਂ ਦੇ ਵਿੱਚ ਪਾਟੋ ਧਾੜ, ਨਫ਼ਰਤ ਤੇ ਦਵੈਸ਼ ਵਧੇ। ਇਵੇਂ ਡਾਕਟਰ ਸੰਗਤ ਸਿੰਘ ਨੇ ਕੀਤਾ ਸੀ ਵੀ ਆਪਸ ਵਿੱਚ ਟਕਰਾਅ ਵਧੇ। 1975 ਤੱਕ ਦਾ ਇਤਿਹਾਸ ਡਾਕਟਰ ਸੰਗਤ ਸਿੰਘ ਵਾਲਾ ਜੇ ਕੋਈ ਪੜ੍ਹੇ ਨਾ, ਜਾਣੀ ਕਿ ਮੈਨੂੰ ਜੇ ਕੋਈ ਪੁੱਛੇ ਵੀ ਜੀ ਅਸੀਂ ਕੋਈ ਸਿੱਖ ਇਤਿਹਾਸ ਬਾਰੇ ਕਿਤਾਬ ਪੜ੍ਹਨੀ ਹੈ ਤਾਂ ਮੈਂ ਉਹਨੂੰ ਕਹੂੰਗਾ ਵੀ ਡਾਕਟਰ ਸੰਗਤ ਸਿੰਘ ਵਾਲੀ ਚੱਕ ਲਾ ਤੇ 1975 ਤੋਂ ਮਗਰਲਾ ਜਿਹੜਾ ਹੈਗਾ ਉਹ ਕੈਂਚੀ ਫੜ ਕੇ ਨਾ ਖੋਲਣੀ ਕਿਤਾਬ ਤੇ ਮਗਰਲਾ ਹਿੱਸਾ ਪਾੜ ਕੇ ਉਹਨੂੰ ਅੱਗ ਲਾ ਕੇ ਫੂਕ ਦੀ, ਕਿਉਂਕਿ ਮਗਰਲਾ ਸਾਰਾ ਹਿੱਸਾ ਉਹਨੇ ਭਾਰਤ ਸਰਕਾਰ ਦੇ ਕਹਿਣ ਤੇ ਲਿਖਿਆ ਲੱਗਾ। ਇਵੇਂ GVS ਸਿੱਧੂ ਨੇ ਇੱਕ ਪੂਰੀ ਕਿਤਾਬ ਲਿਖਤੀ ਵੀ ਜੀ ਇਹ ਖਾਲਿਸਤਾਨ ਦਾ ਏਜੰਡਾ ਤਾਂ ਬੜੀ ਸਕੀਮ ਨਾਲ ਸਾਡੀ ਭਾਰਤ ਸਰਕਾਰ ਨੇ ਪੈਦਾ ਕੀਤਾ ਸੀ, ਇਹ ਤਾਂ ਜੀ 1985 ਵਾਲੀਆਂ ਇਲੈਕਸ਼ਨਾਂ ਜਿੱਤਣੀਆਂ ਸੀਗੀਆਂ ਉਹਨੇ ਇੰਦਰਾ ਨੇ, ਇਸ ਕਰਕੇ ਉਹ ਭਿੰਡਰਾਂ ਵਾਲੇ ਸੰਤਾਂ ਦੇ ਬਹਾਨੇ ਖਾਲਿਸਤਾਨ ਦੇ ਅਹੁਦੇ ਨੂੰ ਉਭਾਰ ਕੇ ਏਦਾਂ ਕਰਨਾ ਚਾਹੁੰਦੀ ਸੀ। ਹੱਦ ਹੋਈ ਪਈ ਆ। ਇੱਕ ਪਾਸੇ ਇਹ ਚਿੰਤਕ ਜਿਹੜੇ ਬਦਮਾਨ ਬਣੇ ਫਿਰਦੇ ਆ, ਚੈਨਲਾਂ ਦੇ ਉੱਤੇ ਪਿੱਟਣ ਲੱਗੇ ਹੋਏ ਨੇ ਵੀ ਸੰਤ ਭਿੰਡਰਾਂ ਵਾਲਿਆਂ ਨੇ ਤਾਂ ਕਦੇ ਖਾਲਿਸਤਾਨ ਦੀ ਗੱਲ ਹੀ ਨਹੀਂ ਕੀਤੀ, ਇਹ ਪਤਾ ਨਹੀਂ ਕਿੱਥੋਂ ਖਾਲਿਸਤਾਨ ਲਈ ਫਿਰਦੇ ਆ। ਇਹ ਗੱਲ ਕਹਿਣ ਵਾਲੇ ਬੜੇ ਨੇ,
कि जी संतां दा संघर्ष तां सिर्फ आनंदपुर दे मते लई सी। ठीक आ भाई, ਅਸੀਂ ਵੀ ਕਹਿੰਦੇ ਆ, ਸੰਤ ਕਹਿੰਦੇ ਰਹੇ ਆ ਬਈ ਜੇਕਰ ਅੱਜ ਖਾਲਿਸਤਾਨ ਦੀ ਗੱਲ ਕਰੋ ਤਾਂ ਅਸੀਂ ਮੰਗਦੇ ਤਾਂ ਹੈ ਨਹੀਂ, ਪਰ ਜੇ ਦੇਣਗੇ ਤਾਂ ਇਨਕਾਰ ਕੋਈ ਹੈ। ਸੰਤ ਤਾਂ ਇਹੀ ਕਹਿੰਦੇ ਰਹੇ ਆ ਵੀ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਹੁਣ ਗਾਂਹ ਵਾਲਿਆਂ ਨੇ ਕੀ ਕੀਤਾ, ਸਿੱਖਾਂ ਦੇ ਲਈ ਉਹਨਾਂ ਕੋਲ ਇੱਕ ਕੁਐਸਚਨ ਸੀ। ਅੱਜ ਜਿਹੜੀ ਤਰੀਕ ਆ 5 ਤਰੀਕ ਨੂੰ ਉਹਨਾਂ ਦੇ ਸਾਹਮਣੇ ਇੱਕ ਸਵਾਲੀਆ ਨਿਸ਼ਾਨ ਸੀ ਸਾਰੇ ਇੰਡੀਆ ਦੇ ਸਾਹਮਣੇ, ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਸੀ ਵੀ ਅਸੀਂ ਭਾਰਤ ਨਾਲ ਰਹਿਣਾ ਚਾਹੁੰਦੇ ਆ, ਪਰ ਬਰਾਬਰ ਦੇ ਸ਼ਹਿਰੀ ਬਣ ਕੇ ਸਿਰ ਉੱਚਾ ਕਰਕੇ ਅਣਖ ਤੇ ਗੈਰਤ ਨਾਲ ਬੇਗੈਰਤਾਂ ਵਾਂਗ ਦੂਜੇ ਨੰਬਰ ਦੇ ਸ਼ਹਿਰੀ ਬਣ ਕੇ ਨਹੀਂ ਜਾਣਾ ਚਾਹੁੰਦੇ। ਇਹ ਇਸ ਮੁਲਕ ਦੀ ਇੰਦਰਾ ਗਾਂਧੀ ਤੋਂ ਜਾਂ ਇਸ ਮੁਲਕ ਦੇ ਹਾਕਮਾਂ ਤੋਂ ਲੋਕਾਂ ਤੋਂ ਪੁੱਛੋ ਵੀ ਉਹ ਸਾਨੂੰ ਨਾਲ ਰੱਖਣਾ ਚਾਹੁੰਦੇ ਆ ਇਸ ਤਰੀਕੇ ਨਾਲ। ਜੇ ਦਵੈਲ ਬਣਾ ਕੇ ਚਾਹੁਣ, ਅਸੀਂ ਦਬ ਕੇ ਰਹਿਣਾ ਚਾਹੁੰਦੇ, ਅਸੀਂ ਪੂਰੀ ਆਪਦੀ ਅਣਖ ਤੇ ਗੈਰਤ ਨਾਲ ਰਹਿਣਾ ਚਾਹੁੰਦੇ ਆ। ਇਹ ਮੁਲਕ ਫੈਸਲਾ ਕਰੇ, ਮੁਲਕ ਨੇ ਫੈਸਲਾ ਜਿਹੜਾ ਕਰਨਾ ਸੀ ਉਹਦੇ ਬਾਰੇ ਸੰਤ ਕਹਿੰਦੇ ਹੁੰਦੇ ਸੀਗੇ ਵੀ ਭਾਈ ਸਿੱਖ ਦੀ ਪੱਗ ਲਾਉਣ ਲਈ ਸਾਰੇ ਹਿੰਦੁਸਤਾਨ ਦਾ ਹਿੰਦੂ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਖੜਾ, ਔਰ ਉਹਦੇ ਲਈ ਜ਼ਰੂਰੀ ਨਹੀਂ ਹੁੰਦਾ ਕਿ ਹਰੇਕ ਬੰਦਾ ਟੈਂਕ ਤੂਪ ਲੈ ਕੇ ਨਾਲ ਆਊਗਾ। ਜੋ ਕੁਝ ਉਦੋਂ ਵਾਪਰਿਆ 1984 ਦੇ ਵਿੱਚ, ਉਹਦੇ ਚ ਆਮ ਸਹਿਮਤੀ ਬਣਾਈ ਗਈ ਕਿ ਸਾਰੇ ਆਪਾਂ ਰਲ ਮਿਲ ਕੇ ਸਿੱਖਾਂ ਦਾ ਕੱਦੂ ਕਰਨਾ। ਉਹਦੇ ਵਿੱਚ ਉਹਨਾਂ ਨੇ ਤੁਹਾਡੇ ਸਾਹਮਣੇ ਆ ਕਿ ਦਰਬਾਰ ਸਾਹਿਬ ਤੇ ਟੈਂਕਾਂ ਬੰਬਾਂ ਤੋਪਾਂ ਨਾਲ ਕਰਤਾ। ਜਗਜੀਤ ਸਿੰਘ ਚੌਹਾਨ ਉਹਦੇ ਬਾਰੇ ਬੜੀਆਂ ਲੋਕ ਨੈਗੇਟਿਵ ਪੋਜ਼ਿਟਿਵ ਗੱਲਾਂ ਕਰਦੇ ਆ। ਇੱਕ ਗੱਲ ਉਹ ਕਹਿੰਦਾ ਹੁੰਦਾ ਸੀ ਵੀ ਜੇ ਕਿਤੇ ਖਾਲਿਸਤਾਨ ਬਣ ਗਿਆ, ਉਹਨੂੰ ਪੱਤਰਕਾਰ ਨੇ ਸਵਾਲ ਪੁੱਛਿਆ, ਮਾਇਆ ਮੈਗਜ਼ੀਨ ਚ 1985 ਛਪਿਆ ਸੀਗਾ, ਕਹਿੰਦਾ ਜੀ ਜੇ ਖਾਲਿਸਤਾਨ ਬਣ ਗਿਆ ਤੁਸੀਂ ਇਹਦਾ ਸਿਹਰਾ ਕਿਹਦੇ ਸਿਰ ਬੰਨਣਾ ਚਾਹੋਗੇ ਵੀ ਜੇ ਖਾਲਿਸਤਾਨ ਬਣ ਗਿਆ? ਉਹ ਕਹਿੰਦੇ ਜੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਸਿਰ। ਸ਼੍ਰੀਮਤੀ ਇੰਦਰਾ ਗਾਂਧੀ ਦੇ ਸਿਰ? ਉਹ ਕਹਿੰਦਾ ਹਾਂਜੀ। ਕਹਿੰਦਾ ਕਿਵੇਂ? ਉਹ ਕਹਿੰਦਾ ਜੀ ਅਸੀਂ 1971 ਤੋਂ ਖਾਲਿਸਤਾਨ ਦੀ ਗੱਲ ਕਰ ਰਹੇ ਸੀ, ਸਾਡੀ ਕਿਸੇ ਨੇ ਸੁਣੀ। ਫਿਰ ਦਲ ਖਾਲਸਾ ਵਾਲੇ, ਬੱਬਰ ਖਾਲਸਾ ਵਾਲੇ, ਹੋਰ ਬੜੀਆਂ ਨਿੱਕੀਆਂ ਮੋਟੀਆਂ ਸੰਸਥਾਵਾਂ, ਜਥੇਬੰਦੀਆਂ, ਡਾਕਟਰ ਸੋਹਣ ਸਿੰਘ ਵੀ ਸੀ, तो सारिਆਂ ने आपदे ਵੱਲੋਂ खालिस्तान की गल समझानी चाहिए, पर किसी माई दे लाल ने, किसी सिख ने साडी गल नहीं सुनी करी। पर 5 जून की रात नूं सिख पए सी ते 6 नूं जदों सवेरों उठे, इंदिरा ने वो करतूत कीती जिहदे नाल हरेक सिख खालिस्तानी बन गया। इंदिरा दे गनमैन भी खालिस्तानी बन गए। ते ओहने पुछया पत्रकार ने भी राजीव गांधी का की सोचदे हो, भी ओहदा हिसाब किताब की आ? वो कहंदा भी राजीव गांधी का राज आ जिहड़ा वो लगातार 20 साल रहना चाहिए, 4 बार जितना चाहिए। वो कहते जी ਇਹਦਾ ਕੀ मतलब, ਉਹਦਾ ਜ਼ੁਲਮ बहुत हो रहा ਉਹਦੇ ਰਾਜ ਵਿੱਚ ਸਿੱਖਾਂ ਤੇ। ਉਹ ਕਹਿੰਦਾ ਵੀ ਜਿਸ ਹਿਸਾਬ ਨਾਲ ਇਹ ਚੱਲ ਰਿਹਾ, ਉਸ ਹਿਸਾਬ ਨਾਲ ਪੰਜਾਬ ਦੇ ਵਿੱਚ 20 ਸਾਲ ਜੇ ਇਹਦਾ ਰਾਜ ਰਵੇ ਤਾਂ ਇੱਕ ਵੀ ਸਿੱਖ ਇਹੋ ਜਿਹਾ ਨਹੀਂ ਬਚਣਾ ਜਿਹਨੂੰ ਛਿੱਤਰਨਾ ਫਿਰਿਆ ਹੋਵੇ ਨਜਾਇਜ਼, ਜਿਹਨੂੰ ਫੜ ਕੇ ਥਾਣੇ 'ਚ ਟੰਗਿਆ ਨਾ ਹੋਵੇ, ਨੰਗਾ ਨਾ ਕੀਤਾ ਹੋਵੇ, ਜਿਹਦੀ ਮਾਂ ਧੀ ਭੈਣ ਦੀ ਨਜਾਇਜ਼ ਬੇਇੱਜ਼ਤੀ ਨਾ ਕੀਤੀ ਹੋਵੇ। ਤੇ 20 ਸਾਲਾਂ 'ਚ ਇੱਕ ਵੀ ਸਿੱਖ ਇਹੋ ਜਿਹਾ ਨਹੀਂ ਬਚਣਾ। ਤੇ ਸਿੱਖਾਂ ਦੀ ਇਹੀ ਆ ਵੀ ਜੇ ਇਹਨਾਂ ਨੂੰ ਕੋਈ ਸਮਝਾਵੇ ਨਾ ਬੈਠ ਕੇ ਵੀ ਆਪਾਂ ਤੁਹਾਨੂੰ ਸਮਝਾਉਂਦੇ ਆ, ਇਹ ਐਵੇਂ ਨਹੀਂ ਸਮਝਦੇ। ਜੇ 2 ਘੰਟੇ 4 ਘੰਟੇ ਕੋਈ ਸੈਮੀਨਾਰ ਲਾ ਕੇ ਸਮਝਾਵੇ, ਗੁਣਾ ਘਟਾਓ ਕਰਕੇ ਸਮਝਾਵੇ ਵੀ ਦੇਖੋ ਭਾਈ ਤੁਹਾਡੇ ਆ ਏਦਾਂ ਹੋ ਰਿਹਾ, ਬਿਲਕੁਲ ਨਹੀਂ। ਹਾਂ, ਸਿੱਖ ਨੂੰ ਜਦੋਂ ਖਾਕੀ ਵਰਦੀ ਵਾਲੇ ਜਲੀਲ ਕਰਨਗੇ, ਸਿੱਖ ਫੇਰ AK-47 ਚੱਕਣ ਨੂੰ ਤਿਆਰ ਹੁੰਦਾ। ਸਿੱਖ ਖਾਲਿਸਤਾਨ ਦੇ ਜੇ ਰਾਹ ਤੋਰਨਾ ਤਾਂ ਉਹ ਇੰਡੀਆ ਦੇ ਜ਼ੁਲਮਾਂ ਨੇ ਤੋਰਨਾ। ਔਰ ਜਿਹੜੀ ਚਿੱਠੀ ਭਾਰਤ ਦੇ ਰਾਸ਼ਟਰਪਤੀ ਨੂੰ ਭਾਈ ਜਿੰਦੇ ਸੁੱਖੇ ਨੇ ਲਿਖੀ ਹੈ, ਉਹਦੇ 'ਚ ਵੀ ਇਹੀ ਗੱਲ ਲਿਖੀ ਆ ਉਹਨਾਂ ਨੇ ਵੀ ਖਾਲਿਸਤਾਨ ਦੀ ਜਿਹੜੀ ਗੱਲ ਹੈ, ਖਾਲਿਸਤਾਨ ਦੀ ਮੰਗ ਆ ਜਿਹੜੀ, ਉਹ ਭਾਰਤੀ ਹਕੂਮਤ ਦੇ ਜ਼ੁਲਮਾਂ ਵਿੱਚੋਂ ਨਿਕਲੀ। ਸੋ ਜਿਹੜਾ ਖਾਲਿਸਤਾਨ ਵਾਲੇ ਪਾਸੇ ਸਾਨੂੰ ਆ ਜਿਹੜੇ ਮੱਤਾਂ ਦੇਣ ਆਉਂਦੇ ਆ, ਇੱਕ ਕੱਲ ਪਰਸੋਂ ਕੋਈ ਬੂਟਾ ਸਿੰਘ ਨਵਾਂ ਹੀ ਉੱਠਿਆ, ਚਲੋ ਭਾਈ ਤੁਹਾਡੀ ਸਾਰਿਆਂ ਦੀ ਸੇਵਾ ਜਿਹੜੀ ਆ ਉਹ ਪ੍ਰਵਾਨ ਆ। ਮੈਨੂੰ ਹਾਸਾ ਇਸ ਗੱਲ ਤੇ ਆਉਂਦਾ ਹੈ ਕਿ ਜਿੰਨੇ ਵੀ ਆ ਬੰਦੇ ਖਾਲਿਸਤਾਨ ਦੇ ਖਿਲਾਫ ਡਟੇ ਹੋਏ ਨੇ, ਮੱਤਾਂ ਦਿੰਦੇ ਆ, ਚਾਹੇ ਉਹ GVS ਸਿੱਧੂ ਆ, ਚਾਹੇ ਆ ਬੂਟਾ ਸਿੰਘ ਆ, ਕੋਈ ਚਾਹੇ ਕੋਈ ਹੋਰ ਘੂਟਾ ਸਿੰਘ ਬੜੇ ਆ, ਇਹਨਾਂ ਨੂੰ ਪੂਰੀ ਖੁੱਲ੍ਹ ਮਿਲਣੀ ਚਾਹੀਦੀ। ਕੋਈ ਕਸਰ ਨਾ ਰਹਿ ਜੇ ਇਹਨਾਂ ਵੱਲੋਂ ਵੀ ਅਸੀਂ ਭਿੰਡਰਾਂ ਵਾਲੇ ਸੰਤਾਂ ਦੇ ਖਿਲਾਫ ਨਹੀਂ ਬੋਲੇ, ਅਸੀਂ ਖਾਲਿਸਤਾਨ ਦੇ ਖਿਲਾਫ ਬੋਲਣ ਤੋਂ ਰਹਿ ਗਏ, ਨਹੀਂ ਤਾਂ ਅਸੀਂ ਤਾਂ ਐਂ ਕਰ ਦੇਣਾ ਸੀ। ਇਹਨਾਂ ਨੂੰ ਪੂਰੀ ਖੁੱਲ੍ਹ ਮਿਲਣੀ ਚਾਹੀਦੀ। ਮੈਂ ਕਹਿੰਦਾ ਹੈਗਾ ਕਿ ਇਹਨਾਂ ਨੂੰ ਕੋਈ ਰੋਕੇ ਟੋਕੇ ਨਾ, ਇਹ ਇੰਨਾ ਕਹਿਣ ਜੋਗੇ ਜ਼ਰੂਰ ਕਰ ਦਈਏ ਆਪਾਂ ਕਿ ਅਸੀਂ ਤਾਂ ਆਪਦੇ ਵੱਲੋਂ ਪੂਰੀ ਕੋਈ ਜ਼ੋਰ ਲਾਉਣ 'ਚ ਕਸਰ ਰਹਿ ਗਈ, ਸਾਨੂੰ ਸਿੱਖਾਂ ਨੇ ਰੋਕ ਲਿਆ, ਨਹੀਂ ਅਸੀਂ ਖਾਲਿਸਤਾਨ ਬਣਨ ਤੋਂ ਰੋਕ ਲੈਣਾ ਸੀ।
ਨਾ ਤਾਂ ਸੰਤ ਭਿੰਡਰਾਂ ਵਾਲਿਆਂ ਦੀ ਜਿਹੜੀ ਕੀਰਤੀ ਆ ਉਹ ਇੰਨੀ ਛੋਟੀ ਆ ਬਈ ਇਹ 4 ਜਣੇ ਉੱਠ ਕੇ ਕਿਤਾਬਾਂ ਲਿਖ ਕੇ ਜਾਂ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾ ਕੇ ਜਾਂ ਆਪਦੇ ਲਾਈਵ ਜੇ ਕਰਕੇ ਉਹਨਾਂ ਨੂੰ ਸਿੱਖ ਦਿਲ ਦਿਮਾਗ ਚੋਂ ਕੱਢ ਦੇਣਗੇ। ਉਹਨਾਂ ਨੇ ਆਪਦੀ ਕਮਾਈ ਨਾਲ ਜੋ ਹਾਸਲ ਕਰ ਲਿਆ ਉਹਦੀ ਇੱਕ ਚੱਪਰ ਵੀ ਨਹੀਂ ਲਾ ਸਕਦੇ। ਦੂਜਾ ਜਿਹੜੇ ਸਿੱਖ ਜੁਝਾਰੂ ਆ ਉਹਨਾਂ ਨੂੰ ਭੰਡਣ ਲਈ, ਨਿੰਦਣ ਲਈ ਤੇ ਖਾਲਿਸਤਾਨ ਦੇ ਏਜੰਡੇ ਨੂੰ ਲੋਕਾਂ 'ਚ ਬਦਨਾਮ ਕਰਨ ਲਈ, ਉਹਦੇ ਬਾਰੇ ਭਾਰੋਂ ਪਾਉਣ ਲਈ ਇਹ ਲੋਕ ਜਿਹੜੇ ਲੱਗੇ ਨੇ, ਇਹਨਾਂ ਦੇ ਦਿਲ ਦਿਮਾਗ 'ਚ ਇਹ ਰਹਿ ਨਾ ਜਾਵੇ। ਕਿਉਂਕਿ ਮੈਂ ਇਹ ਦੇਖ ਰਿਹਾ ਕਿ 1984 ਤੋਂ ਕਰੋੜਾਂ ਰੁਪਈਏ ਭਾਰਤ ਸਰਕਾਰ ਨੇ ਖਰਚ ਲਏ, ਫਿਲਮਾਂ ਬਣਾ ਲਈਆਂ, ਕਿਤਾਬਾਂ ਲਿਖ ਲਈਆਂ, ਟੈਲੀਵਿਜ਼ਨ, ਖਬਰਾਂ, ਅਖਬਾਰਾਂ, ਪੂਰਾ ਜ਼ੋਰ ਲਾ ਲਿਆ। ਕੀ ਬਣਿਆ? ਸਿੱਖਾਂ ਦਾ ਸਾਡਾ ਬਿਲਕੁਲ ਅਨਪੜ੍ਹ ਕੋਰਾ ਬਾਬਾ ਹੁੰਦਾ, ਕਿਸੇ ਖੁਸ਼ੀ ਗਮੀ ਤੇ ਬੈਠਾ ਹੋਵੇ, ਉਹਦੇ ਨਾਲ 4 ਜਣੇ ਬੈਠੇ ਗੱਲਾਂ ਕਰਦੇ ਹੁਣ ਨਾ, ਜਿਹੜੇ ਆ ਨਵੇਂ ਕਈ ਵਿਚਾਰਿਆਂ ਨੂੰ ਅਸਰ ਹੋ ਜਾਂਦਾ ਕਾਮਰੇਡੀ ਸੋਚ ਵਾਲਾ ਬਈ ਲਓ ਜੀ ਸੰਤ ਭਿੰਡਰਾਂ ਵਾਲੇ ਆਏ ਸੀ, ਤੇ ਉਹ ਜਦੋਂ ਹੀ ਆਕੜ ਕੇ ਉਹ ਕਹੂਗਾ ਬਜ਼ੁਰਗ ਵਿਚਾਰਾ, ਉਹ ਕਹਿੰਦਾ ਮੁੰਡਿਓ ਨਾ ਤਾਂ ਸੰਤ ਭਿੰਡਰਾਂ ਵਾਲੇ ਗਲਤ ਸੀ, ਨਾ ਖਾਲਿਸਤਾਨ ਦਾ ਏਜੰਡਾ ਗਲਤ ਹੈ, ਨਾ ਖਾੜਕੂ ਗਲਤ ਸੀ। ਇਹਦਾ ਸਰਕਾਰ ਨੇ ਇਹਨਾਂ ਨੂੰ ਬਦਨਾਮ ਕਰਨ ਲਈ ਆਪਦੇ ਬੰਦਿਆਂ ਰਾਹੀਂ ਕਰਤੂਤਾਂ ਪੁੱਠੀਆਂ ਸਿੱਧੀਆਂ ਕੈਟਾਂ ਟੌਟਾਂ ਰਾਹੀਂ ਕਰਵਾਈਆਂ। ਇਹ ਬੰਦੇ ਬੜੇ ਸੂਰਮੇ ਆ। ਇਹ ਗੱਲ ਜਿਹੜੀ ਹੈ ਸਾਡੀ ਕਮਾਈ ਹੈ। ਸਾਨੂੰ ਪੂਰਾ ਯਕੀਨ ਆ ਕਿ ਭਾਰਤੀ ਹਕੂਮਤ ਜਿੰਨਾ ਹੁਣ ਤੱਕ ਜ਼ੋਰ ਲਾ ਬੈਠੀ ਹੈ, ਇਹਦੇ ਨਾਲੋਂ 1000 ਗੁਣਾ ਜ਼ੋਰ ਲਾ ਲਵੇ। ਆ ਜਿਹੜੇ ਬੂਟੇ ਛੂਟੇ ਜੇ ਪੈਦਾ ਕੀਤੇ ਆ ਜਾਂ ਹੋਰ ਕੋਈ GBS ਸਿੱਧੂ, ਸੰਗਤ ਸਿੰਘ ਹੋਣੀ, ਇਹੋ ਜਿਹੇ ਕਰੋੜਾਂ ਰੁਪਈਏ ਖਰਚ ਕੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਸਿੱਖ ਰਾਜ ਕਰੇਗਾ ਖਾਲਸਾ ਦੀ ਭਾਵਨਾ ਤੋਂ ਨਹੀਂ ਭੱਜੂਗਾ, ਖਾਲਿਸਤਾਨ ਤੋਂ ਨਹੀਂ ਭੱਜੂਗਾ। ਖਾਲਿਸਤਾਨ ਦੇ ਏਜੰਡੇ ਨਾਲ ਉਹਨੂੰ ਲਲਕਾਰੇ ਮਾਰ ਕੇ ਜਾਂ ਘਰੇ ਬੋਲ ਕੇ ਜਾਂ ਲਿਖ ਕੇ ਜਾਂ ਉਹਦੇ ਹੱਕ 'ਚ ਇਉਂ ਨਹੀਂ, ਜਦੋਂ ਲਕੀਰ ਕੱਢ ਕੇ ਤੁਰਨ ਦੀ ਵਾਰੀ ਆਊਗੀ, ਜੇਕਰ ਸਿੱਖਾਂ ਦੇ ਉੱਤੇ ਇਸ ਸਾਰੇ ਪ੍ਰਾਪੇ ਖੰਡ ਦਾ ਅਸਰ ਹੁੰਦਾ ਹੋਵੇ ਤਾਂ ਭਾਰਤ ਸਰਕਾਰ ਤਾਂ ਜਦੀ ਕਹਿ ਦੇਵੇ ਵੀ ਅਸੀਂ ਕਰਾਉਂਦੇ ਆ ਜੀ ਰੈਫਰੈਂਡਮ, UNO ਵਾਲਿਓ ਆ ਜਾਓ ਇੱਥੇ ਰੈਫਰੈਂਡਮ ਕਰੋ ਤਾਂ ਕਿ ਅਸੀਂ ਦੁਨੀਆ ਨੂੰ ਦੱਸੀਏ ਵੀ ਕੋਈ ਇੱਥੇ ਖਾਲਿਸਤਾਨ ਨਹੀਂ ਮੰਗਦਾ। ਪਰ ਉਹਨਾਂ ਨੂੰ ਪਤਾ ਵੀ ਜੇਕਰ ਅਸੀਂ ਪੰਗਾ ਲੈ ਬੈਠੇ ਨਾ ਵੀ ਖਾਲਿਸਤਾਨ ਅਸੀਂ ਤੁਹਾਨੂੰ ਦਿੰਨੇ ਆ, ਤਾਂ ਇਸ ਪੰਜਾਬ ਦੇ ਵਿੱਚ ਸਿੱਖਾਂ ਨਾਲੋਂ ਵੱਧ ਪੰਜਾਬ ਦੇ ਗੈਰ ਸਿੱਖਾਂ ਨੇ ਖਾਲਿਸਤਾਨ ਦੀ ਸਪੋਰਟ ਠੋਕ ਕੇ ਕਰਨੀ ਆ। ਸਿੱਖਾਂ ਨੇ ਤਾਂ ਕਰਨੀ ਆ, ਪਰ ਪੰਜਾਬ ਦਾ ਜਿਹੜਾ ਹਿੰਦੂ ਆ ਉਹਨੂੰ ਵੀ ਪਤਾ, ਕਿਉਂਕਿ ਖਾੜਕੂਵਾਦ ਵਿੱਚ ਇੱਥੇ ਜਿਹੜਾ ਮਾਹੌਲ ਕੈਟਾਂ ਟੌਟਾਂ ਨੇ ਬਣਾਇਆ, ਉਹ ਜਦੋਂ ਇੱਥੋਂ ਚਲੇ ਵੀ ਗਏ ਨਾ, ਉੱਥੇ ਜਾ ਕੇ ਉਹ ਪਿੱਟਦੇ ਹੁੰਦੇ ਸੀ ਵੀ ਸਿੱਖੋ ਸਰਦਾਰੋ ਤੁਸੀਂ ਸਾਡੀ ਇੱਜ਼ਤ ਦੇ ਸਾਂਝੀ ਸੀ। ਹੁਣ ਇਹਨਾਂ ਦਿਨਾਂ ਦੇ ਵਿੱਚ ਇੱਕ ਵਿਨਾਇਕ ਸੇਨ ਆ, ਸ਼ਾਇਦ ਉਹਦਾ ਨਾਮ ਪਤਾ ਨਹੀਂ ਕੀ, ਵਿਨਾਇਕ ਕਰਕੇ, ਉਹਨੇ ਇੱਕ ਕਿਤਾਬ ਲਿਖੀ ਹੈ ਤੇ ਉਹਦੀਆਂ ਇੰਟਰਵਿਊਆਂ ਬੜੇ ਚੈਨਲ ਵਾਲੇ ਕਰ ਰਹੇ ਨੇ, ਕਿਉਂਕਿ ਉਹ ਬੰਦਾ ਕਹਿ ਰਿਹਾ ਜੀ ਅਸੀਂ ਪੰਜਾਬੀ ਹਿੰਦੂ ਆ। ਮੇਰਾ ਤਾਂ ਇਸ ਪ੍ਰੋਗਰਾਮ ਦੇ ਵਿੱਚ ਬੜੀ ਵਾਰ ਆਇਆ ਵੀ ਅਸੀਂ ਤਾਂ ਉਡੀਕਦੇ ਆ ਕਦੋਂ ਪੰਜਾਬ ਦੇ ਹੱਕਾਂ ਲਈ, ਪੰਜਾਬ ਦੇ ਹਿੱਤਾਂ ਲਈ ਪੰਜਾਬੀ ਹਿੰਦੂ ਜਿਹੜਾ ਉਹ ਮੈਦਾਨ 'ਚ ਆਊਗਾ। ਹਾਲਾਂਕਿ ਖਾੜਕੂ ਲਹਿਰ ਦੌਰਾਨ ਘੱਟੋ ਘੱਟ 100 ਇਹੋ ਜਿਹਾ ਹਿੰਦੂ ਪਰਿਵਾਰਾਂ ਦੇ ਵਿੱਚੋਂ ਸਿੰਘ ਆਇਆ, ਪਰ ਉਹ ਸਿੱਖ ਸੱਜ ਗਏ। ਮੈਂ ਕਹਿੰਦਾ ਵੀ ਖਾਲਿਸਤਾਨ ਦਾ ਸੰਘਰਸ਼ ਹੋਵੇ ਤੇ ਪੰਜਾਬ ਦੇ ਹਿੰਦੂ, ਮੁਸਲਮਾਨ, ਈਸਾਈ ਤੇ ਹੋਰ ਸਾਰੇ ਇਹਦੇ ਵਿੱਚ ਹਿੱਸਾ ਪਾਉਣ, ਉਦਣ ਗੱਲ ਬਣਨੀ ਆ। ਪੰਜਾਬ ਦੇ ਹਿੰਦੂਆਂ ਨੂੰ ਪੂਰਾ ਜ਼ੋਰ ਲਾ ਕੇ ਇੰਡੀਆ ਨੇ ਇਹ ਬਣਾਉਣਾ ਚਾਹਿਆ ਵੀ ਇਹ ਸੰਘਰਸ਼ ਦਾ ਤੁਹਾਡੇ ਖਿਲਾਫ ਆ। ਉਹ ਸੂਰਮੇ ਜਿਨ੍ਹਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਗੱਲ ਦੇ ਖਿਲਾਫ ਮਾਹੌਲ ਬਣਾਇਆ, ਉਹਨਾਂ ਦਾ ਧੰਨਵਾਦ ਕਰੀਏ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਤਾਂ ਪੂਰਾ ਇਹਨਾਂ ਨੇ ਡਰਾਉਣਾ, ਉਹਦਾ ਬਣਾਉਣਾ ਚਾਹਿਆ ਵੀ ਉਹ ਤਾਂ ਜੀ ਬਹੁਤ ਕੱਟੜ ਸੀ, ਹਿੰਦੂਆਂ ਨੂੰ ਵੱਢਣ ਦੀਆਂ ਗੱਲਾਂ ਕਰਦੇ ਸੀ, ਪਰ ਪੰਜਾਬ ਦੇ ਹਿੰਦੂ ਕਹਿੰਦੇ ਆ ਸਾਨੂੰ ਪਤਾ। ਸੋ ਜਿਹੜਾ ਪੰਜਾਬ ਦਾ ਹਿੰਦੂ ਆ ਉਹ ਕੁਛ ਕੱਚ ਦਿਖਾ ਰਿਹਾ ਇਸ ਗੱਲ ਤੇ ਉੱਤੇ, ਜਿਹੜੀ ਆ ਵਿਨਾਇਕ ਸੇਨ ਜਿਹਾ ਗੱਲ ਕਰਦਾ ਜਾਂ ਹੋਰ ਵਿਨਾਇਕ ਦਾਤਾ ਸ਼ਾਇਦ ਉਹਦਾ ਨਾਮ, ਇਹ ਜਿਹੜੀਆਂ ਗੱਲਾਂ ਕਰਦੇ ਆ, ਅਸੀਂ ਤੁਹਾਡਾ ਭਾਈ ਸਵਾਗਤ ਕਰਦੇ ਆ, ਭਾਵੇਂ ਤੁਸੀਂ ਬਹੁਤ ਸਾਰੀਆਂ ਗੱਲ, ਅਸੀਂ ਤਾਂ ਜਿਹੜੇ ਕੱਟੜ ਵਿਰੋਧੀ ਆ ਸਾਡੇ, ਅਸੀਂ ਤਾਂ ਉਹਨਾਂ ਨੂੰ ਬਰਦਾਸ਼ਤ ਕਰੀ ਜਾਂਦੇ ਆ। ਕਾਮਰੇਡ ਹਿੰਦੂ ਕੱਟੜਪੰਥੀ ਤੇ ਆ ਜਿਹੜੇ ਸਿੱਖਾਂ ਝੂਠੇ ਆ, ਮੋਟੇ ਬਾਟੇ ਹੋਣੀ, ਸੰਗਤ ਸਿੰਘ ਹੋਣੀ, GB ਸਿੱਧੂ ਹੋਣੀ, ਮੈਨੂੰ ਇਸ ਗੱਲ ਦੀ ਗਰੰਟੀ ਆ ਬਈ ਖਾਲਿਸਤਾਨ ਤਾਂ ਇੱਕ ਨਾ ਇੱਕ ਦਿਨ ਹੋਂਦ 'ਚ ਆਉਣਾ ਹੀ ਆ। ਜਿਹੜੇ ਆ ਲੋਕ ਨੇ ਇਹਨਾਂ ਦੇ ਜਿਹੜੇ ਵਾਰਸ ਹੋਣਗੇ ਉਦੋਂ, ਜਿਹੜੇ ਅੱਜ ਖਾਲਿਸਤਾਨ ਦੇ ਖਿਲਾਫ ਨੇ, ਇਹਨਾਂ ਨੂੰ ਬੜੀ ਔਖ ਜੀ ਮਹਿਸੂਸ ਹੋਊਗੀ। ਪਰ ਸਾਡੇ ਉਸ ਟਾਈਮ ਦੇ ਖਾਲਿਸਤਾਨੀ ਜਿਹੜੇ ਸਾਡੇ ਪੋਤੇ ਪੜਪੋਤੇ ਜਾਂ ਪਤਾ ਨਹੀਂ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ, ਇਹ ਤਾਂ ਉਸ ਅਕਾਲ ਪੁਰਖ ਦੇ ਵਾਹਿਗੁਰੂ ਦੇ ਹੱਥ 'ਚ ਆ। ਜੇ ਉਹ ਚਾਹੁਣ ਤਾਂ ਅੱਧੇ ਘੰਟੇ 'ਚ ਕੰਮ ਹੋ ਜਾਵੇ,
ਜੇ ਉਹ ਨਹੀਂ ਚਾਹੁੰਦੇ ਤਾਂ ਉਹਨਾਂ ਦੀ ਮਰਜ਼ੀ ਆ। ਇਹ ਸਾਡੇ ਸੱਚੇ ਪਾਤਸ਼ਾਹ ਤੇ ਡੋਰੀਆਂ ਨੇ, ਉਹਨੇ ਜਦੋਂ ਕਰਨਾ ਕੰਮ ਹੋ ਜਾਣਾ। ਤੇ ਜਦੋਂ ਬਣ ਗਿਆ ਤੇ ਉਦੋਂ ਉਸ ਮੌਕੇ ਅਸੀਂ ਤਾਨੇ ਮਿਹਣੇ ਨਹੀਂ ਮਾਰਾਂਗੇ। ਜਿਹੜੇ ਆ ਬੰਦੇ ਨੇ ਇਹਨਾਂ ਦਾ ਬਸ ਅਸੀਂ ਸਿਰਫ ਉਹਨਾਂ ਦੇ ਪਰਿਵਾਰਾਂ ਨੂੰ ਕਵਾਂਗੇ ਵੀ ਤੁਸੀਂ ਚੇਤੇ ਰੱਖਿਓ ਕਿ ਤੁਹਾਡੇ ਵੱਡੇ ਵਡੇਰਿਆਂ ਨੇ, ਆ ਜਿਹੜਾ ਬੂਟਾ ਸਿੰਘ ਅੱਜ ਕੱਲ੍ਹ ਨਵਾਂ ਮਸਤਿਆ, ਇਹਦੇ ਪੁੱਤ ਪੜੋਤੇ ਜਿਹੜੇ ਨੇ ਉਹਨਾਂ ਨੂੰ ਸਾਡੇ ਉਸ ਟਾਈਮ ਦੇ ਖਾਲਿਸਤਾਨੀ ਕਹਿਣਗੇ ਕਿ ਤੁਸੀਂ ਬਸ ਚੇਤੇ ਰੱਖਿਓ ਤੁਹਾਡੇ ਖਾਨਦਾਨ ਚੋਂ ਹੋਏ। ਜਿਵੇਂ ਜਿਹੜੇ ਗਦਰ ਲਹਿਰ ਮੌਕੇ ਜਾਂ ਜਦੋਂ ਗੋਰਿਆਂ ਨੂੰ ਭਜਾਉਣ ਲਈ 1947 ਤੋਂ ਪਹਿਲਾਂ ਜਦੋਂ ਸੰਘਰਸ਼ ਲੜਿਆ ਤੇ ਜਿਨ੍ਹਾਂ ਲੋਕਾਂ ਨੇ ਗਦਰ ਲਹਿਰ ਜਾਂ ਬੱਬਰ ਅਕਾਲੀ ਲਹਿਰ ਜਾਂ ਗੁਰਦੁਆਰਾ ਸੁਧਾਰ ਲਹਿਰ ਵਿੱਚ ਵੀ ਗਦਾਰੀਆਂ ਕੀਤੀਆਂ, ਅੱਜ ਤੱਕ ਉਹਨਾਂ ਦੇ ਵਾਰਸ ਆ ਜਿਹੜੇ ਉਹ ਚੀਕਾਂ ਮਾਰਦੇ ਆ, ਕਲਪਦੇ ਆ। ਸੋ ਮਾੜਾ ਕਰਨ ਦਾ ਜਾਂ ਚੰਗਾ ਕਰਨ ਦਾ ਹਰੇਕ ਦਾ ਆਪਦਾ ਮਨ ਵਾ। ਸਾਨੂੰ ਕਿਸੇ ਨੇ ਕੋਈ ਕਾਰਡ ਨਹੀਂ ਪਾਇਆ, ਸੱਦਾ ਪੱਤਰ ਨਹੀਂ ਸੀ ਆਇਆ ਹੈਗਾ ਵੀ ਇਸ ਸੰਘਰਸ਼ ਦਾ ਹਿੱਸਾ ਬਣੋ। ਸਾਡੇ ਅੰਦਰੋਂ ਇਹ ਗੱਲ ਉੱਠੀ ਤੇ ਸਾਡੇ ਮਾਪਿਆਂ ਨੂੰ, ਭੈਣ ਭਰਾਵਾਂ ਨੂੰ, ਆਪਦੇ ਆਪ ਨੂੰ ਉਸ ਸਾਰੇ ਕਾਸੇ ਉੱਤੇ ਫਖਰ ਵਾ ਜੋ ਅਸੀਂ ਚੱਲਿਆ। ਇਵੇਂ ਹੀ ਹੋਰ ਜਿਹੜੇ ਬੰਦੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਜੂਨ 84 ਨੂੰ ਸ਼ਹੀਦੀਆਂ ਪਾ ਗਏ ਜਾਂ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਬਾਅਦ ਵਿੱਚ ਸਿੱਖ ਸੰਘਰਸ਼ ਵਿੱਚ ਸ਼ਹੀਦੀਆਂ ਪਾ ਗਏ ਜਾਂ ਜਿਹੜੇ ਜਿਉਂਦੇ ਆ, ਉਹਨਾਂ ਨੂੰ ਜਾਂ ਉਹਨਾਂ ਦੇ ਵਾਰਸਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਪਰਿਵਾਰਾਂ ਦੇ ਵਿੱਚੋਂ ਹੋਏ ਆ ਜਿਨ੍ਹਾਂ ਨੇ ਕੌਮ ਦੇ ਲੇਖੇ ਲੱਗ ਕੇ ਸਾਡਾ ਸਿਰ ਉੱਚਾ ਕਰਤਾ। ਸੋ ਜਿਹੜੇ ਬੰਦੇ ਇਸ ਪਾਸੇ ਖੜੇ ਆ ਉਹਨਾਂ ਦੀ ਸੱਚੇ ਪਾਤਸ਼ਾਹ ਦੇ ਦਰ ਘਰ ਦੇ ਵਿੱਚ ਸੇਵਾ ਪ੍ਰਵਾਨ ਹੈ। ਜਦੋਂ ਅਰਦਾਸ ਕੀਤੀ ਜਾਂਦੀ ਆ ਕਿ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਮਾਰੇ, ਤੋਂ ਧਰਮ ਹੇਤ ਸੀਸ ਮਾਰਨ ਵਾਲੇ ਇਹ ਲੋਕ ਆ ਸਾਰੇ ਜਿਹੜੇ 1978 ਤੋਂ ਚੱਲੇ ਸੰਘਰਸ਼ ਵਿੱਚ ਜਿਹਨਾਂ ਨੇ ਤੇਗਾਂ ਮਾਰੀਆਂ। ਇਹ ਉਸ ਲੰਮੀ ਕਤਾਰ ਵਿੱਚ ਜਿਹੜੀ ਗੁਰੂ ਪਾਤਸ਼ਾਹ ਵੇਲੇ ਤੋਂ ਧਰਮ ਹੇਤ ਸੀਸ ਮਾਰਨ ਵਾਲਿਆਂ ਦੀ ਚੱਲੀ ਆਉਂਦੀ ਆ, ਉਹਦੇ ਚ ਆਪਦਾ ਨਾਂ ਦਰਜ ਕਰਾ ਚੁੱਕੇ ਆ। ਹੁਣ ਆ ਜੋ ਦੂਜਾ ਪਾਸਾ, ਜਿਹੜੇ ਪੈਰ ਪੈਰ ਦੇ ਉੱਤੇ ਸਿੱਖਾਂ ਦੇ ਘਰੇ ਜਨਮ ਲੈ ਕੇ ਪੰਜਾਬ ਦਾ ਅੰਨ ਜਲ ਛਕ ਕੇ ਹਰ ਵੇਲੇ 24 ਘੰਟੇ ਲੋਕਾਂ ਨੂੰ ਮੱਤਾਂ ਦੇਣ ਨਿਕਲੇ ਹੋਏ ਨੇ ਕਿ ਖਾਲਿਸਤਾਨ ਬੜਾ ਮਾੜਾ, ਭਿੰਡਰਾਂ ਵਾਲੇ ਸੰਤ ਬੜੇ ਗਲਤ ਸੀ, ਖਾੜਕੂ ਬੜੇ ਭੈੜੇ ਸੀ। ਜਿਹੜਾ ਇਹ ਤੋਤਾ ਪੜੀ ਫਿਰਦੇ ਆ ਵਿਚਾਰੇ ਇੰਡੀਅਨ ਸਟੇਟ ਸਿਸਟਮ ਦਾ, ਜਾਂ ਜਿਨ੍ਹਾਂ ਨੂੰ ਤਨਖਾਹ ਲੱਗੀ ਹੋਈ ਆ ਵੀ ਤੁਹਾਨੂੰ ਅਸੀਂ ਇੱਥੇ ਬੜੇ ਬੰਦੇ ਆ ਜੀ, ਸਾਡੇ ਆਲੇ ਦੁਆਲੇ ਹਜ਼ਾਰਾਂ ਇਹੋ ਜਿਹੇ ਸਿੱਖ ਨੌਜਵਾਨ ਨੇ ਜਿਨ੍ਹਾਂ ਨੂੰ ਸੱਦ ਕੇ ਸਟੇਟ ਦੇ IB ਦੇ ਤੇ ਹੋਰ ਖੁਫੀਆ ਮਹਿਕਮੇ ਦੇ ਅਫਸਰ ਕਹਿੰਦੇ ਆ ਵੀ ਤੁਸੀਂ ਜੋ ਕੁਝ ਕਰਨਾ ਕਰੋ, ਤੁਸੀਂ ਸਾਤੋਂ ਜਿਹੜਾ ਹੈਗਾ 15,000 ਰੁਪਇਆ ਮਹੀਨਾ ਲੈ ਲਓ, 50,000 ਰੁਪਇਆ ਮਹੀਨਾ ਲੈ ਲਓ, ਤੁਸੀਂ ਸਾਨੂੰ ਤੁਹਾਨੂੰ ਉਹ ਤੋਂ ਇਹ ਜਿਹੜਾ ਸਾਰਾ ਚੱਲ ਰਿਹਾ ਸਿਸਟਮ, ਇਸ ਸਿਸਟਮ ਦੇ ਤਹਿਤ ਉਹ ਕਹਿੰਦੇ ਨੇ ਕਿ ਅਸੀਂ ਕਾਗਜ਼ੀ ਨੇ ਨਾ, ਨੋਟ ਛਾਪਣ ਨੂੰ ਕੀ ਆ, ਨੋਟ ਜਿਹੜਾ ਕਾਗਜ਼ ਹੁੰਦਾ। ਉਹ ਜਿਹੜੇ ਬੰਦੇ ਲਈ ਇਹ ਮਾਇਆ ਬੜੀ ਵੱਡੀ ਆ, ਉਹੋ ਜਿਹੇ ਬੜੇ ਵਿਕਾਊ ਟੱਕਰ ਜਾਂਦੇ ਆ ਸਟੇਟ ਨੂੰ, ਉਹਨਾਂ ਦੇ ਰਾਹੀਂ ਖਾਲਿਸਤਾਨ ਦੇ ਖਿਲਾਫ ਜਾਂ ਸਿੱਖ ਕੌਮ ਦੇ ਖਿਲਾਫ ਮਾਹੌਲ ਸਿਰਜਣ ਦੇ ਲਈ ਯਤਨ ਰਹਿੰਦੇ ਆ। ਤੋਂ ਇਹਨਾਂ ਲੋਕਾਂ ਦੀ ਆਪਦੀ ਖੁੱਲ੍ਹ ਵੀ ਇਹਨਾਂ ਨੂੰ ਦੇਣੀ ਚਾਹੀਦੀ, ਸਾਨੂੰ ਇਹਨਾਂ ਦੀ ਮਰਜ਼ੀ ਹੈ ਕਿਉਂਕਿ ਇਹ ਵਿਗਾੜ ਕੁਛ ਨਹੀਂ ਸਕਦੇ। ਡਰ ਉਹਨੂੰ ਹੋਣਾ, ਸੱਚ ਨੂੰ ਕਾਹਦਾ ਡਰ, ਝੂਠ ਨੂੰ ਬਹੁਤ ਲੋੜ ਪੈਂਦੀ ਆ। ਤੋਂ ਜਿਹੜੇ ਇਹ ਬੰਦੇ ਆ ਵਿਚਾਰੇ ਪੂਰੀ ਮਿਹਨਤ ਕਰ ਰਹੇ ਨੇ, ਮੈਨੂੰ ਉਹਨਾਂ ਦੀਆਂ ਜਦੋਂ ਮੈਂ ਸੁਣਦਾ, ਕਿਉਂਕਿ ਸਾਨੂੰ ਸਾਰੇ ਭੇਜ ਦਿੰਦੇ ਆ ਵੀ ਆਹ ਦੇਖੋ ਭਾਜੀ ਫਲਾਣੇ ਨੇ ਆਹ ਇਹ ਕਿਹਾ ਵੀਡੀਓ ਚ ਆਹ ਕਿਹਾ, ਜਦੋਂ ਸੁਣਦੇ ਆ ਬੜਾ ਤਰਸ ਆਉਂਦਾ ਵੀ ਕੋਈ ਚੱਜ ਹਾਲ ਦੀ ਗੱਲ ਲਿਆਓ, ਤੁਹਾਡੀ ਦਲੀਲ ਨਾਲ ਲੌਜਿਕ ਨਾਲ ਸਾਨੂੰ ਵੀ ਲੱਗੇ ਕਿ ਕਮਾਲ ਹੋ ਗਈ ਯਾਰ, ਉਹ ਤਾਂ ਗੱਲ ਬਹੁਤ ਸਿਰੇ ਦੀ ਕਹੀ ਹੈ, ਪਰ ਗੱਲ ਕੋਈ ਬਣਦੀ ਨਹੀਂ। ਸੋ ਖਾਲਿਸਤਾਨ ਦੇ ਏਜੰਡੇ ਨੂੰ, ਸੰਤ ਭਿੰਡਰਾਂ ਵਾਲਿਆਂ ਨੂੰ, ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਦੀਆਂ ਇਹਨਾਂ ਚਾਲਾਂ ਦਾ ਜਿਹੜਾ ਹਿੱਸਾ ਬਣਨਾ ਚਾਹੁੰਦੇ ਆ ਨਾ, ਉਹਨਾਂ ਨੂੰ ਪੂਰੀ ਖੁੱਲ੍ਹ ਦੇਣੀ ਚਾਹੀਦੀ, ਲਾ ਲੈਣ ਜ਼ੋਰ, ਉਹ ਕਿੱਥੇ ਤੱਕ ਜਾ ਸਕਦੇ। ਸਾਨੂੰ ਯਕੀਨ ਆ ਕਿ ਸਿੱਖ ਕੌਮ ਆਪਦਾ ਕੌਮੀ ਘਰ ਇੱਕ ਦਿਨ ਲਾਜ਼ਮੀ ਬਣਾਊਗੀ ਤੇ ਜਿੱਥੇ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡੇ ਝੂਲਦੇ ਆ, ਸਾਡਾ ਵੀ ਖਾਲਿਸਤਾਨ ਦਾ ਝੰਡਾ ਉੱਥੇ ਝੂਲਣਾ ਇੱਕ ਨਾ ਇੱਕ ਦਿਨ। ਤੋਂ ਜਿਹੜਾ ਜੂਨ 84 ਹੈ, ਇਦੋਂ ਪਹਿਲਾਂ ਸੰਤ ਭਿੰਡਰਾਂ ਵਾਲੇ ਇਹ ਗੱਲ ਕਹਿੰਦੇ ਰਹੇ ਆ ਕਿ ਅਸੀਂ ਅੱਜ ਅਨੰਦਪੁਰ ਦੇ ਮਤੇ ਲਈ ਲੜ ਰਹੇ ਹਾਂ, ਪਰ ਜੇਕਰ ਇੰਦਰਾ ਗਾਂਧੀ ਜਾਂ ਮੁਲਕ ਦੇ ਲੋਕ ਖਾਲਿਸਤਾਨ ਵਾਲੇ ਪਾਸੇ ਲੈ ਕੇ ਜਾਣਾ ਚਾਹੁੰਦੇ ਆ ਤੇ ਦੇਣਾ ਚਾਹੁੰਦੇ ਆ, ਅਸੀਂ ਨਾ ਨਹੀਂ ਕਰਾਂਗੇ, 1947 ਵਾਲੀ ਗਲਤੀ ਨਹੀਂ ਕਰਾਂਗੇ। ਫਿਰ ਉਹਨਾਂ ਨੇ ਕਹਿਣਾ ਜੀ ਜੇ ਹਮਲਾ ਹੋ ਗਿਆ ਕਹਿੰਦੇ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਤੋਂ ਹਮਲਾ ਹੋ ਚੁੱਕਿਆ ਤੇ ਖਾਲਿਸਤਾਨ ਦੀ ਨੀਂਹ ਉਹ ਰੱਖ ਚੁੱਕੇ ਆ, ਤਾਂ ਇੰਡੀਆ ਦੀ ਮਰਜ਼ੀ ਸੀ ਨਾ। ਜਿਵੇਂ ਆਪਾਂ ਤਾਂ ਸਾਰਾ ਰਾਜ ਭਾਗ, ਤਪ ਤੇਜ ਸਾਰਾ ਜਿਹੜਾ ਸੀ 1947 ਮੌਕੇ ਛੱਡ ਕੇ ਦਿੱਲੀ ਨਾਲ ਨਾਤਾ ਜੋੜ ਲਿਆ, ਆਪਾਂ ਲਾਹੌਰ ਛੱਡ ਦਿੱਤਾ, ਆਪਾਂ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਸਮੇਤ ਬਹੁਤ ਕੁਝ ਗਵਾਇਆ, ਉਹ ਸਾਰਾ ਕੁਝ ਤਿਆਗ ਕੇ ਆਏ ਸੀ।
ਤੇ ਜਿਨ੍ਹਾਂ ਨੂੰ ਆਪਦੇ ਬਣਾਇਆ ਸੀ ਉਹਨਾਂ ਨੂੰ 55ਵੇਂ ਦਿਨ ਹੀ ਸਾਡੇ ਖਿਲਾਫ ਸਰਕੂਲਰ ਜਾਰੀ ਕਰਨਾ ਚੇਤੇ ਸੀਗਾ ਵੀ ਇਹ ਤਾਂ ਜਰਾਇਮ ਪੇਸ਼ਾ ਕੌਮ। ਸੋ ਸਾਡੇ ਨਾਲ ਜਿਨ੍ਹਾਂ ਨੇ ਮਾੜੀ ਕੀਤੀ ਉਹ ਮਾੜੀ ਕਰਨ ਜੋਗੇ ਸੀ। ਸਾਨੂੰ ਸੱਚੇ ਪਾਤਸ਼ਾਹ ਨੇ ਚੰਗੇ ਕਰਨ ਜੋਗੇ ਬਣਾਇਆ ਵੀ ਜਦੋਂ ਇਹਨਾਂ ਦੀਆਂ ਧੀਆਂ ਭੈਣਾਂ ਬੇਪਤ ਹੋਣ ਤੇ ਤੁਸੀਂ ਗਜ਼ਨੀ ਦੇ ਵਿੱਚੋਂ ਉਹ ਰੋਕਣੀਆਂ ਵਿਕਣੋਂ। ਅਸੀਂ ਨਾਦਰ ਸ਼ਾਹ, ਅਸੀਂ ਤਾਂ ਉਹਨਾਂ ਦੇ ਵਾਰਸ ਆ ਨਾ ਜੀ ਜਿਨ੍ਹਾਂ ਨੇ ਨਾਦਰ ਸ਼ਾਹ ਵਰਗੇ, ਅਬਦਾਲੀ ਵਰਗਿਆਂ ਦੇ। ਹੁਣ ਜਿਹੜਾ ਕਈ ਇੱਥੇ ਕਹਿੰਦੇ ਆ ਜੀ ਅਸੀਂ ਵੀ ਪੰਜਾਬ, ਜਦੋਂ ਉਹ ਜਿਹੜਾ ਬਲੈਕ ਦਾ ਧੱਕਦਾਰ ਜੀ ਵਾਲਾ ਜਦੋਂ ਕਹਿੰਦਾ ਨਾ ਜੀ, ਉਹ ਪਰਸੋਂ ਤੇ ਇੰਟਰਵਿਊ ਸੁਣੀ, ਅਸੀਂ ਵੀ ਪੰਜਾਬ ਦੇ ਬਰਾਬਰ ਦੇ ਹੈਗੇ ਆ। ਕਈ ਹੋਰ ਵੀ ਕਹਿ ਦਿੰਦੇ ਆ ਵੀ ਪੰਜਾਬ ਸਿੱਖਾਂ ਦੇ ਪਿਓ ਦਾ। ਮੈਂ ਕਹਿੰਦਾ ਨਾ ਭਾਈ, ਇਹ ਸਾਡੇ ਪਿਓ ਦਾ ਹੀ ਹੈ। ਚੇਤੇ ਕਰੋ ਜਦੋਂ ਦਸ਼ਮੇਸ਼ ਪਾਤਸ਼ਾਹ ਨੇ, ਸਾਡੇ ਪਿਤਾ ਜੀ ਦਸ਼ਮੇਸ਼ ਪਿਤਾ ਨੇ ਸਾਨੂੰ, ਸਾਡੇ ਵਡੇਰਿਆਂ ਨੂੰ, ਖਾਲਸਾ ਪੰਥ ਦੇ ਸਾਡੇ ਆਗੂਆਂ ਨੂੰ ਕਿਹਾ ਕਿ ਭਾਈ ਦੱਸੋ ਤੁਹਾਨੂੰ ਕੀ ਚਾਹੀਦਾ। ਸਾਰਾ ਇਤਿਹਾਸ ਦੱਸਦਾ ਕਿ ਸਾਡੇ ਉਸ ਟਾਈਮ ਸਿੱਖ ਭਾਈਆਂ ਨੇ, ਬਜ਼ੁਰਗਾਂ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਵਿੱਚ ਸਾਡਾ ਰਾਜ ਭਾਗ ਚਾਹੀਦਾ। ਗੁਰੂ ਸਾਹਿਬ ਕਹਿੰਦੇ ਵੀ ਠੀਕ ਹੈ ਤਾਂ ਹੋ ਜਾਊ, ਹੋਰ ਦੱਸੋ। ਕਹਿੰਦੇ ਜੀ ਬਸ ਪੰਜਾਬ 'ਚ ਆਪਣੇ ਰਾਜ ਭਾਗ ਚਾਹੀਦਾ, ਆਪਣੀ ਤੂਤੀ ਬੋਲਦੀ ਹੋ। ਉਹ ਕਹਿੰਦੇ ਉਹ ਤਾਂ ਚੱਲ ਹੋ ਜਾਊਗਾ, ਪਰ ਕੁਝ ਹੋਰ ਮੰਗ ਲਓ। ਉਹ ਫੇਰ ਉਹੀ ਗੱਲ ਤੇ ਉਹ ਕਹਿੰਦੇ ਅੱਜ ਤੁਹਾਨੂੰ ਪੂਰਾ ਤਰੁੱਠੇ ਹੋਏ ਸੀ ਅੰਦਰੋਂ, ਤੁਸੀਂ ਅੱਜ ਬਿਲਕੁਲ ਚਾਹੇ ਤਰਲੋਕੀ ਦਾ ਰਾਜ ਭਾਗ ਮੰਗ ਲੈਂਦੇ, ਪਰ ਤੁਸੀਂ ਪੰਜਾਬ ਤੋਂ ਗਾਹਾਂ ਹਿਲਦੇ ਹੀ ਨਹੀਂ। ਉਹ ਸਿੱਖ ਕਹਿੰਦੇ ਗੁਰੂ ਪਾਤਸ਼ਾਹ ਜੀ ਦਿਖਾਉਣਾ ਤਾਂ ਦੁਨੀਆ ਨੂੰ ਇਹੀ ਹੈ ਵੀ ਆਹ ਧਰਤੀ ਉੱਤੇ ਜਿਹੜਾ ਮਰਜੀ ਹਾਕਮ ਰਾਜ ਕਰ ਸਕਦਾ, ਪਰ ਇੱਥੇ ਦਿਲਾਂ ਉੱਤੇ ਰਾਜ ਖਾਲਸਾ ਹੀ ਕਰੂਗਾ। ਸੋ ਜਿਹੜੀ ਗੱਲ ਇੱਥੇ ਚੱਲਦੀ ਹੈ ਨਾ, ਜਿਹੜੀ ਇਸਲਾਮ ਨੂੰ ਮੰਨਣ ਵਾਲੇ ਸ਼ਾਹ ਮੁਹੰਮਦ ਨੂੰ ਕਹਿਣੀ ਪਈ, ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ। ਉਹ ਗੱਲ ਦੁਨੀਆ ਭਰ ਦੇ ਵਿੱਚ ਲੋਕਾਂ ਨੂੰ ਪਤਾ ਹੈ ਇਸ ਵੇਲੇ ਵੀ ਪੰਜਾਬ ਦੀ ਧਰਤੀ ਉੱਤੇ ਤਾਂ ਉਹ ਕੁਝ ਹੋਣਾ ਜਿਹੜਾ ਪੰਥ ਚਾਹੁੰਦਾ ਹੋਊਗਾ। ਆ ਕਿਸਾਨ ਸੰਘਰਸ਼ ਮੌਕੇ ਮੋਦੀ ਸਾਰੇ ਇੰਡੀਆ ਨੂੰ ਕੁਝ ਨਹੀਂ ਸਮਝਦਾ। ਉਹ ਸਾਰੀ ਸਿੱਖ ਸਾਈਕੀ ਨੂੰ ਉਸ ਮੌਕੇ ਸਮਝਣ ਵਾਲੇ ਬੰਦੇ ਉਹਨੂੰ ਮੱਤਾਂ ਦਿੰਦੇ ਸੀ ਵੀ ਇਹ ਭੁੱਲਦੇ ਨਹੀਂ ਹੁੰਦੇ, ਤੂੰ ਪੰਗਾ ਲੈ ਸਕਦਾ, ਤੂੰ ਇਹ ਸੰਘਰਸ਼ ਦੇ ਉੱਤੇ 84 ਵਾਲਿਆਂ ਵਾਂਗੂ ਕਾਰਵਾਈ ਕਰ ਸਕਦਾ, ਪਰ ਇਹ ਛੱਡਦੇ ਨਹੀਂ ਹੁੰਦੇ। ਅਖੀਰ ਉਹਨੂੰ ਤੁਹਾਡੇ ਸਾਹਮਣੇ ਆ ਕਾਲੇ ਕਾਨੂੰਨ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਿਹਾੜੇ ਵਾਲੇ ਦਿਨ ਜਾ ਕੇ, ਪ੍ਰਕਾਸ਼ਪੁਰ ਵਾਲੇ ਦਿਨ ਜਾ ਕੇ ਉੱਥੇ ਕਹਿਣਾ ਪਿਆ ਵੀ ਜੀ ਅਸੀਂ ਇਹ ਵਾਪਸ ਕਰਦੇ ਹਾਂ। ਸੋ ਜਿਹੜੇ ਪੰਜਾਬ ਦੇ ਵਿੱਚ ਇੱਥੇ ਸਾਡੇ ਉੱਤੇ ਬੜੇ ਕਸ਼ਟ ਝੱਲੇ ਆ ਪਿਛਲੀਆਂ 5 ਸਦੀਆਂ ਦੇ ਵਿੱਚ, ਖਾਸ ਤੌਰ ਤੇ ਇਦੋਂ ਪਹਿਲਾਂ ਆਮ ਤੌਰ ਤੇ ਪੰਜਾਬੀ ਹਿੰਦੂ ਜਿਹੜਾ ਅੱਜ ਦਾਅਵਾ ਕਰਦਾ ਹੈ ਵੀ ਤੁਹਾਡੇ ਪਿਓ ਦਾ, ਅਸੀਂ ਤਾਂ ਚਲੋ ਸਾਬਤ ਕਰਤਾ ਵੀ ਸਾਡੇ ਪਿਓ ਦਾ ਦਸ਼ਮੇਸ਼ ਪਿਤਾ ਤੋਂ ਪੰਜਾਬ ਹੀ ਮੰਗਿਆ ਵੀ ਇੱਥੇ ਸਾਡੀ ਪੰਥ ਦੀ ਤੂਤੀ ਬੋਲਣੀ ਚਾਹੀਦੀ ਹੈ। ਆ ਪਰਸੋਂ ਚੌਥੇ ਜਥੇਦਾਰ ਹਰਪ੍ਰੀਤ ਸਿੰਘ ਨੇ ਵੀ ਇੱਕ ਤਕਰੀਰ ਕੀਤੀ ਹੈ ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਆਪਣਾ ਜਨਮ ਦਿਨ ਮਨਾਇਆ ਗਿਆ, ਕਿਉਂਕਿ 2 ਜੂਨ ਨੂੰ ਰੋਡੇ ਪਿੰਡ 'ਚ ਉਹਨਾਂ ਨੇ ਗੁਰਦੁਆਰਾ ਬਣਾਇਆ। ਚਲੋ ਉੱਥੇ ਸੀ ਪ੍ਰੋਗਰਾਮ, ਉਹਦੀ ਕਲਿੱਪ ਘੁੰਮਦੀ ਸੀ ਇੱਥੇ ਗਿਆਨੀ ਹਰਪ੍ਰੀਤ ਸਿੰਘ ਦੀ। ਉਹਦੇ 'ਚ ਕਹਿ ਰਹੇ ਸੀ ਗਿਆਨੀ ਹਰਪ੍ਰੀਤ ਸਿੰਘ ਬਈ ਚਾਹੇ ਅਸੀਂ ਪੰਜਾਬ 'ਚ 2% ਹੀ ਰਹਿ ਜਾਈਏ ਤਾਂ ਵੀ ਇੱਥੇ ਸਾਡੀ ਤੂਤੀ ਬੋਲੂ, ਅਸੀਂ ਕਿਸੇ ਨੂੰ ਖੰਘਣ ਨਹੀਂ ਦਿੰਦੇ। ਬੇਸ਼ੱਕ ਸਾਡੀਆਂ ਉਹਨਾਂ ਨਾਲ ਅਸਹਿਮਤੀਆਂ ਨੇ ਬੜੇ ਮਸਲਿਆਂ ਦੇ ਉੱਤੇ, ਪਰ ਇਹ ਗੱਲ ਪੱਕੀ ਆ ਵੀ ਇੱਥੇ ਸਾਡੀ ਟੂਟੀ ਬੋਲਦੀ ਆ ਤੇ ਬੋਲਦੀ ਰਹੂਗੀ। ਹਾਂ ਤੁਸੀਂ ਮੁੱਖ ਮੰਤਰੀ ਆਪਦਾ ਬਣਾ ਸਕਦੇ ਹੋ, ਪ੍ਰਧਾਨ ਮੰਤਰੀ ਇੱਥੋਂ ਐਮਐਲਏ, ਤੁਸੀਂ 13 ਦੀਆਂ 13 ਸੀਟਾਂ ਪੰਜਾਬ ਦੇ ਉਲਟ ਲੋਕਾਂ ਨੂੰ ਜਿਤਾਉਣੀਆਂ, ਤੁਹਾਡੀ ਈਵੀਐਮ ਆ, ਤੁਸੀਂ ਕਰ ਲਓ ਜੋ ਮਰਜ਼ੀ ਕਰ ਲਓ, ਪਰ ਇੱਥੇ ਚੱਲਣੀ ਪੰਥ ਦੀ ਹੈ। ਤਾਂ ਇਹ ਜਿਹੜਾ ਸਾਡਾ ਸੱਚੇ ਪਾਤਸ਼ਾਹ ਤੋਂ ਅਸੀਂ ਹਾਸਲ ਕੀਤਾ ਹੋਇਆ, ਹੁਣ ਪੰਜਾਬੀ ਹਿੰਦੂ ਇਹ ਦੱਸਣ ਵੀ ਤੁਸੀਂ ਪਿਛਲੀਆਂ 5 ਸਦੀਆਂ 'ਚ ਕਿੱਥੇ ਸੀ। ਸਾਡੇ ਇੱਕ ਇੱਥੇ ਗੀਤ ਵਾ, ਉਹਦੇ ਬੋਲ ਨੇ ਬਈ ਅੱਗ 'ਚ ਸਾਥੀ ਕੋਈ ਨਾ ਬਣਿਆ ਆ ਗਏ ਵੰਡਣ ਪਾਣੀ। ਹੁਣ ਜਦੋਂ ਹਿਮਾਚਲ ਨੂੰ, ਹਰਿਆਣੇ ਨੂੰ, ਦਿੱਲੀ ਨੂੰ ਜਾਂ ਹੋਰਾਂ ਨੂੰ ਕਿਸੇ ਨੂੰ ਪਾਣੀ ਦੀ ਲੋੜ ਆ, ਉਹ ਕਹਿੰਦੇ ਆ ਪੰਜਾਬ ਤੋਂ ਚੱਕ ਲਓ, ਫੱਟੇ ਚੱਕ ਦਿਆਂਗੇ। ਕੋਈ ਕਹਿੰਦਾ ਸੀ ਪਹਾੜ ਪਾੜ ਕੇ ਪਰਾਂ ਦੀ ਵੀ ਲੈ ਜਾਣਾ ਹਿਮਾਚਲ ਤੋਂ, ਕੋਈ ਕਹਿੰਦਾ ਪੰਜਾਬ ਤੋਂ ਸਿੱਧਾ ਲੈ ਲੈਣਾ, ਰਾਜਸਥਾਨ ਵਾਲੇ ਕਹਿੰਦੇ। ਪਰ ਜਦੋਂ ਅੱਗ ਵੱਧਦੀ ਸੀ, ਜਦੋਂ ਇਸ ਪਾਣੀ ਲਈ ਲੜਨਾ ਮਰਨਾ ਸੀ, ਪਾਣੀ ਅਤੇ ਧਰਤੀ ਇਹਦੇ ਲਈ ਲੜੇ ਨਾ ਸਾਡੇ ਸੂਰਮੇ। ਉਹ ਜਿਹੜੀ 300 ਫਿਲਮ ਆ ਉਹਦੇ ਵਿੱਚ ਵੀ ਜਿਹੜਾ ਆਉਂਦਾ ਦੂਤ, ਉਹ ਹਾਕਮ ਨੂੰ ਜਾਂ ਉਸ ਧਰਤੀ ਦੇ ਨਾਇਕ ਨੂੰ ਇਹੀ ਗੱਲ ਕਹਿੰਦਾ ਨਾ ਵੀ ਅਸੀਂ ਤੁਹਾਨੂੰ ਬਖਸ਼ ਦਿਆਂਗੇ, ਸਾਡਾ ਤੁਸੀਂ ਬਸ ਏਨ ਮੰਨ ਲਓ ਤੇ ਆ ਜਿਹੜਾ ਰਾਜ ਆ ਇਹਦੀ ਧਰਤੀ ਤੇ ਪਾਣੀ ਸਾਨੂੰ ਦੇ ਦਿਓ। ਉਹ ਉਹਨਾਂ ਦੇ ਛੱਤਰ ਫੇਰਦੇ ਆ। ਉਵੇਂ ਹੀ ਪੰਜਾਬ ਦੀ ਧਰਤੀ ਜਾਂ ਪੰਜਾਬ ਦੇ ਪਾਣੀਆਂ ਨੂੰ ਲੁੱਟਣ ਜਿਹੜਾ ਵੀ ਆਇਆ, ਪਿਛਲੀਆਂ 5 ਸਦੀਆਂ ਹੀ ਨਹੀਂ, ਇਹ ਤੋਂ ਪਹਿਲਾਂ ਵੀ ਨਜ਼ਰ ਮਾਰ ਲਓ, ਅਸੀਂ ਕਿਸੇ ਨੂੰ, ਸਾਡੇ ਵਡੇਰੇ ਸੀ ਉਹ,
ਸਾਡੇ 'ਚ ਹੀ ਰੜਕਾ ਵੀ ਅਸੀਂ ਉਹਨਾਂ ਨੂੰ ਖੰਘਣ ਨਹੀਂ ਦਿੱਤਾ ਇੱਥੇ। ਤੇ ਜਿਹੜਾ ਹੈਗਾ ਸਨਾਤਨ ਮਤ, ਜਿਹੜੇ ਅੱਜ ਵਿਚਾਰੇ ਪੰਡਤ ਸਾਡੇ ਆ ਭਰਾ ਸਾਡੇ ਕਹਿੰਦੇ ਆ, ਕਦੇ ਕਦੇ ਇਹਨਾਂ ਤੇ ਹਾਸਾ ਵੀ ਆਉਂਦਾ, ਕਹਿੰਦੇ ਜੀ ਅਸੀਂ ਪੰਜਾਬ ਦੇ ਵਾਰਸ ਬਰਾਬਰ ਦੇ ਆ। ਭਾਈ ਆਪਦੇ ਗ੍ਰੰਥ ਪੜ੍ਹ ਲਓ, ਉਹਨਾਂ 'ਚ ਲਿਖਿਆ ਹੋਇਆ ਵੀ ਜਿਹੜੀ ਪੰਜਾਬ ਦੀ ਧਰਤੀ ਆ ਇਹ ਮਲੇਸ਼ੀਆ ਦੀ ਧਰਤੀ ਆ, ਇੱਥੇ ਰਹੀਦਾ ਨਹੀਂ ਹੁੰਦਾ, ਇੱਥੇ ਜੀ ਇੱਕ ਦਿਨ ਤੋਂ ਵੱਧ ਰਹਿਣਾ ਨਹੀਂ। ਇਹ ਔਨ ਰਿਕਾਰਡ ਗੱਲਾਂ ਨੇ ਲਿਖੀ ਫਿਰਦੇ ਤੁਸੀਂ, ਤੁਹਾਡੇ ਗ੍ਰੰਥਾਂ 'ਚ ਨੇ। ਤੇ ਸਾਨੂੰ ਤਾਂ ਇਹੀ ਧਰਤੀ ਪੁੱਗਦੀ ਆ ਜੀ। ਇਹਨਾਂ ਦਿਨਾਂ 'ਚ ਸਾਨੂੰ ਤੁਸੀਂ ਇਹੋ ਜਿਹੇ ਹਾਲਾਤ ਜ਼ਰੂਰ ਬਣਾਤੇ ਵੀ ਕੈਨੇਡਾ ਅਮਰੀਕਾ ਨੂੰ, ਬਾਹਰਲੇ ਲੋਕਾਂ, ਬਾਹਰਲੇ ਮੁਲਕਾਂ ਨੂੰ ਸਾਡੇ ਬੰਦੇ ਜਾ ਰਹੇ ਨੇ। ਠੀਕ ਆ, ਮੁੜੇ ਆਉਣਗੇ, ਮੋੜਾ ਪੈ ਵੀ ਰਿਹਾ, ਪਰ ਅਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਆ ਕਿ ਇਹ ਧਰਤੀ ਸਾਡੀ ਆ। ਇਸ ਧਰਤੀ ਲਈ ਲੜਨਾ ਮਰਨਾ ਸਾਡਾ ਹੱਕ ਵਾ। ਜਦੋਂ 1984 ਮੌਕੇ ਸੰਤ ਜਰਨੈਲ ਸਿੰਘ ਜੀ ਮੱਤਾ ਦਿੰਦੇ ਸੀ ਵੀ ਸਾਰੇ ਹਿੰਦੁਸਤਾਨ ਦਾ ਹਿੰਦੂ ਪੰਜਾਬ ਦੇ ਸਿੱਖਾਂ ਦੇ ਉਲਟ ਖੜਾ, ਉਦੋਂ ਸਾਡੇ ਕਈ ਭਰਾਵਾਂ ਨੂੰ ਸਮਝ ਨਹੀਂ ਸੀ ਆਉਂਦੀ। ਪਰ 1984 ਤੋਂ ਬਾਅਦ ਜਦੋਂ ਵੋਟਾਂ ਪਈਆਂ, ਜਦੋਂ ਇੰਦਰਾ ਵਾਲਾ ਵੀ ਕੰਮ ਹੋ ਗਿਆ ਤੇ ਪੰਜਾਬ 'ਚ ਵੀ ਸਾਡਾ ਹੋ ਗਿਆ, ਤਾਂ ਜਦੋਂ ਦਰਬਾਰ ਸਾਹਿਬ ਤੇ ਹਮਲਾ ਘੱਲੂਘਾਰਾ ਵਾਪਰ ਗਿਆ, ਸਿੱਖਾਂ ਦੀ ਨਸਲਕੁਸ਼ੀ ਨਵੰਬਰ 84 'ਚ ਕਰ ਲਈ, ਉਦੋਂ ਬਾਅਦ ਆਈਆਂ ਵੋਟਾਂ ਜਦੋਂ ਰਾਜੀਵ ਗਾਂਧੀ ਜਿੱਤਿਆ ਔਰ ਇੱਕ ਰਿਕਾਰਡ ਕਾਇਮ ਹੋਇਆ। ਸਾਰੇ ਭਾਰਤ ਦੇ ਲੋਕਾਂ ਨੇ ਗੱਜ ਵੱਜ ਕੇ ਕਾਂਗਰਸ ਨੂੰ, ਰਾਜੀਵ ਗਾਂਧੀ ਨੂੰ ਵੋਟਾਂ ਪਾਈਆਂ। ਇੰਨੇ ਐਮਐਲਏ ਕਦੇ ਨਹੀਂ ਸੀ ਜਿੱਤੇ ਜਿੰਨੇ ਉਸ ਵਾਰੀ ਜਿੱਤੇ। ਔਰ ਇਹ ਇਸ ਗੱਲ ਦੇ ਹੱਕ 'ਚ ਫਤਵਾ ਸੀਗਾ ਸਾਰੇ ਮੁਲਕ ਦਾ, ਜਿਹੜਾ ਸੰਤ ਜਰਨੈਲ ਸਿੰਘ ਜੀ ਕਹਿੰਦੇ ਹੁੰਦੇ ਸੀ ਨਾ ਵੀ ਇਹ ਸਾਰਾ ਮੁਲਕ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਖੜਾ, ਉਦਣ ਸਾਬਤ ਕਰਤਾ ਸਾਰੇ ਮੁਲਕ ਨੇ। ਨਹੀਂ ਤਾਂ ਇਸ ਮੁਲਕ ਦੇ ਲੋਕ ਕਹਿੰਦੇ ਵੀ ਸਿੱਖਾਂ ਦੇ ਉੱਤੇ ਜ਼ਬਰ ਹੋਇਆ, ਸਿੱਖਾਂ ਦੇ ਕੇਂਦਰੀ ਸਥਾਨ ਦੇ ਉੱਤੇ ਤੁਸੀਂ ਦਿਲ ਤੇ ਵਾਰ ਕੀਤਾ, ਸਿੱਖਾਂ ਨੇ ਤੁਹਾਡੀ ਇੰਦਰਾ ਤੇ ਬੈਠਿਆ ਸਹੀ ਠੋਕੇ ਆ, ਸਿੱਖਾਂ ਦੇ ਨਾਲ ਤੁਸੀਂ ਜ਼ਬਰ ਜ਼ੁਲਮ ਕਰ ਰਹੇ ਹੋ ਤੇ ਅਸੀਂ ਤੁਹਾਨੂੰ ਹਰਾਉਨੇ ਆ। ਹੋਣਾ ਤਾਂ ਇਹ ਚਾਹੀਦਾ ਸੀ ਕਿ ਸਾਰੇ ਮੁਲਕ ਦੇ ਵਿੱਚ ਕਾਂਗਰਸ ਦੀਆਂ ਜ਼ਮਾਨਤਾਂ ਜ਼ਾਬਤ ਹੋ ਜਾਂਦੀਆਂ, ਪਰ ਕੰਮ ਹੋ ਗਿਆ ਉਲਟ। ਤਾਂ ਇਹਦਾ ਮਤਲਬ ਇਹ ਆ ਵੀ ਉਹਨਾਂ ਬੰਦਿਆਂ ਨੂੰ ਧਰਕਾਰ ਆ ਜਿਹੜੇ ਇਸ ਵੋਟਾਂ ਵਾਲੀ ਗੱਲ ਨੂੰ ਦੇਖ ਕੇ ਵੀ ਸਾਰਾ ਹਿੰਦੁਸਤਾਨ ਸਾਡੇ ਖਿਲਾਫ ਖੜਾ, ਜਿਹੜੇ ਇਹਦੇ ਬਾਵਜੂਦ ਖਾਲਿਸਤਾਨ ਦੇ ਖਿਲਾਫ ਨੇ, ਜਿਹੜੇ ਬੰਦਿਆਂ ਨੇ ਉਦੋਂ ਬਾਅਦ ਵਿੱਚ ਵੀ ਉਹ ਵੋਟਾਂ ਵਾਲਾ ਰਿਜ਼ਲਟ ਦੇਖਣ ਤੋਂ ਬਾਅਦ ਵੀ ਸਾਰਾ ਭਾਰਤ ਉਸ ਕਾਂਗਰਸ ਨੂੰ, ਉਸ ਰਾਜੀਵ ਗਾਂਧੀ ਨੂੰ ਜਿਹਨੇ ਕਿਹਾ ਸੀ ਵੀ ਜਦੋਂ ਵੱਡਾ ਦਰਖਤ ਡਿੱਗਦਾ, ਜਿਹੜੇ ਲੋਕਾਂ ਨੇ ਜੂਨ 84 ਤੇ ਨਵੰਬਰ 84 ਚ ਸਾਡੇ ਬੇਅਦਬੀ ਬੇਪੱਤੀ ਨੂੰ ਜਾਇਜ਼ ਦਰਸਾਇਆ, ਜਿਨ੍ਹਾਂ ਨੇ ਉਹਨੂੰ ਵੋਟ ਪਾਈ, ਹਮਾਇਤ ਕੀਤੀ, ਉਹਨਾਂ ਦਾ ਰਾਜ ਭਾਗ ਲਿਆਂਦਾ, ਉਹਨਾਂ ਉਸ ਮੁਲਕ ਦੇ ਉਹਨਾਂ ਲੋਕਾਂ ਦੇ ਵੱਲ ਖੜਨ ਵਾਲੇ ਸਿੱਖ ਕਿਹੋ ਜਿਹੇ ਸਿੱਖ ਹੋਏ ਫਿਰ ਜਿਹੜੇ ਆਪਦੇ ਦੁਸ਼ਮਣ ਦੇ ਹੱਕ 'ਚ ਖੜੇ ਆ। ਸਰਕਾਰੀ ਨੌਕਰੀਆਂ ਫੇਰ ਕਰਦੇ ਰਹੇ ਤੇ ਉਹ ਵੀ ਤਾਂ ਸਿੱਖ ਸੀ ਨਾ ਜਿਹੜੇ ਛੱਡ ਕੇ ਆ ਗਏ। ਕਈ ਵਿਚਾਰੇ ਬਿਲਕੁਲ ਛੋਟੀਆਂ ਪੋਸਟਾਂ ਤੇ ਸੀ, ਉਹ ਕਹਿੰਦੇ ਜੀ ਨਹੀਂ ਆ ਧਰਮੀ ਫੌਜੀ ਆ ਵਿਚਾਰੇ, ਹੋਰ ਬੜੇ ਲੋਕ ਨੇ ਰੁੜ ਗਏ, ਕਈ ਲੋਕ ਕਈ ਬਣ ਵੀ ਗਏ। ਉਹਨਾਂ ਸਾਰਿਆਂ ਨੇ ਗੁਰੂ ਨੂੰ, ਪੰਥ ਨੂੰ ਤਰਜੀਹ ਦਿੱਤੀ। ਆ ਜਿਹੜੇ ਅੱਜ ਮੱਤਾ ਦਿੰਦੇ ਫਿਰਦੇ ਆ ਸਰਕਾਰੀ ਧਾਨ ਖਾ ਕੇ ਕਿ ਜੀ ਖਾਲਿਸਤਾਨ ਬੜਾ ਗਲਤ ਆ, JVS ਸਿੱਧੂ ਹੋਣੀ ਜਾਂ ਸੰਗਤ ਸਿੰਘ ਵਰਗੇ ਕਿਤਾਬਾਂ ਲਿਖਦੇ ਆ ਜਾਂ ਹੋਰ, ਇਹ ਸਾਰੇ ਦੇ ਸਾਰੇ ਬੰਦੇ ਸਾਰੀ ਉਮਰ ਤਾਂ ਸਰਕਾਰੀ ਨੌਕਰੀ ਕੀਤੀ, ਉਸ ਮੁਲਕ ਉਸ ਸਿਸਟਮ ਨੂੰ ਮਜ਼ਬੂਤ ਕੀਤਾ ਜਿਹੜਾ ਸਿੱਖੀ ਅਤੇ ਸਿੱਖਾਂ ਦੀਆਂ ਜੜ੍ਹਾਂ ਵੱਢਣ ਨੂੰ ਫਿਰਦਾ। ਤੇ ਅੱਜ ਉੱਠ ਕੇ ਸਾਡੇ ਲਈ ਏਜੰਡੇ ਇਹ ਸੈੱਟ ਕਰਨਗੇ, ਇਹ ਦੱਸਣਗੇ ਕਿ ਭਿੰਡਰਾਂਵਾਲੇ ਸੰਤ ਖਾਲਿਸਤਾਨ ਦੇ ਹੱਕ ਸੀਗੇ ਕਿ ਨਹੀਂ, ਇਹ ਦੱਸਣਗੇ ਕਿ ਸਿੱਖਾਂ ਨੂੰ ਅੱਗੇ ਕੀ ਕਰਨਾ ਚਾਹੀਦਾ, ਇਹ ਦੱਸਣਗੇ ਜਿਨ੍ਹਾਂ ਨੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਸਿਸਟਮ ਦੇ ਵਿੱਚ ਬਹਿ ਕੇ ਉਸ ਸਿਸਟਮ ਨੂੰ ਮਜ਼ਬੂਤ ਕੀਤਾ। ਇਹਨਾਂ ਲੋਕਾਂ ਦੀਆਂ ਗੱਲਾਂ ਬਾਤਾਂ, ਇਹਨਾਂ ਦੇ ਸੋਹਣੇ ਲੀੜੇ ਕੱਪੜੇ, ਦੀਆਂ ਕੋਠੀਆਂ ਕਾਰਾਂ, ਇਹਨਾਂ ਨੂੰ ਮੁਬਾਰਕ। ਸਾਡਾ ਤਾਂ ਕੋਈ ਵੀ ਸਿੱਖ ਚਾਹੇ ਸਾਡੇ 'ਚ ਵੀ ਉਹਦੇ ਨਾਲ, ਹੁਣ ਭਾਈ ਰਣਜੀਤ ਸਿੰਘ ਕੁੱਕੀ ਨਾਲ ਸਾਡੀ ਸਾਰਿਆਂ ਦੀ ਅਸਹਿਮਤੀ ਹੈ। ਕੱਲ ਪਰਸੋਂ ਪਾਤਾ ਪੰਗਾ ਉਹਨੇ, ਉਹਨੂੰ ਸੱਦ ਬੈਠੇ ਵੀ ਚਲੋ ਇਹ ਤਾਂ ਆਪਣੇ ਵਾਲੀ ਹੋਣਾ ਵੀ, ਇਹਦੇ ਅੱਜ ਕੱਲ ਬੜੇ ਸਿੱਖ। ਉਹ ਜਦੋਂ ਉੱਥੇ ਸੱਦਿਆ KC ਸਿੰਘ ਦੀ ਕਿਤਾਬ ਮੌਕੇ, ਉਹਨੇ ਇਹਨਾਂ ਨੂੰ ਲਾਹਣਤਾਂ ਪਾਈਆਂ, ਧਰਕਾਰਾਂ ਪਾਈਆਂ ਵੀ ਹੁਣ ਤੁਸੀਂ ਸਰਕਾਰੀ ਮੁਲਾਜ਼ਮ ਨਹੀਂ ਰਹੇ, ਹੁਣ ਤਾਂ ਸੱਚ ਬੋਲ ਦੋ, ਹੁਣ ਵੀ ਤੁਸੀਂ ਸਿੱਖਾਂ ਦੇ ਕਤਲੇਆਮ ਨੂੰ, ਸਿੱਖਾਂ ਦੀ ਨਸਲਕੁਸ਼ੀ ਨੂੰ ਦੰਗੇ ਕਹਿ ਰਹੇ ਹੋ। ਸੋ ਜਿਹੜਾ ਇਸ ਸਿਸਟਮ ਦਾ ਹਮਾਇਤੀ ਹੈ, ਜਿਹੜਾ ਘੱਲੂਘਾਰਾ ਵਪਰਾਉਣ ਵਾਲੀ ਸਿੱਖਾਂ ਦੀ ਨਸਲਕੁਸ਼ੀ ਧਿਰ ਦਾ ਹਮਾਇਤੀ ਹੈ, ਉਹਨਾਂ ਲੋਕਾਂ ਨੂੰ ਅਸੀਂ ਤਾਂ ਕੀ ਲਾਹਣਤਾਂ ਪਾਉਣੀਆਂ, ਇਤਿਹਾਸ ਲਾਹਣਤਾਂ ਪਾਊਗਾ। ਆਉਣ ਵਾਲੀਆਂ ਨਸਲਾਂ ਉਹਨਾਂ ਦੀਆਂ ਸ਼ਰਮ ਮੰਨਿਆ ਕਰਨਗੀਆਂ। ਸਾਡੀ ਜਿਹੜੀ ਖਾਲਿਸਤਾਨੀ ਧਿਰਾਂ ਦੀ, ਸ਼ਖਸੀਅਤਾਂ ਦੀ, ਜਥੇਬੰਦੀਆਂ ਦੀ ਅੱਜ ਜਦੋਂ ਇਹ ਮਾਰਚ ਚੱਲ ਰਿਹਾ ਸੀ, ਜਿਹੜਾ ਘੱਲੂਘਾਰਾ ਯਾਦਗਾਰੀ ਮਾਰਚ, ਜਾਂ ਸਵੇਰੋਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਉੱਥੇ ਜਿਨ੍ਹਾਂ ਨੇ ਪਹੁੰਚਣਾ, ਉਹਨਾਂ ਵੱਲ ਜਦੋਂ ਮੈਂ ਦੇਖਦਾ ਮਨ ਭਰ ਆਉਂਦਾ ਵੀ ਇਹ ਲੋਕ ਆਪਦੀ ਦਿਹਾੜੀ ਛੱਡ ਨਹੀਂ ਸਕਦੇ। ਜੇ ਇਹਨਾਂ ਨੂੰ ਕਿਸੇ ਨੂੰ
कोई कह दे भी रिश्तेदारी च तू जाना या किसी जरूरी, इन्हां नूं बड़ी औख लगदी आ भी असीं यार आपदा खेती पत्ती वाले, ट्रक ड्राइवरी वाले जां कोई होर, क्योंकि सारे बेचारे छोटे कंमां कारां वाले, किरत कमाईआं वाले लोग ने। पर इन्हां नूं अंदरला ਜਿਹੜੀ ਅੰਦਰਲੀ ਅੱਗ ਵਾ, ਜਿਹੜੀ ਕੌਮ ਪ੍ਰਤੀ ਡੈਡੀਕੇਸ਼ਨ ਆ, ਟਿਕਣ ਨਹੀਂ ਦਿੰਦੀ। ਇੱਥੇ ਪਹੁੰਚੇ ਨੇ ਇਹੋ ਜਿਹੇ ਹੀ ਉਹ ਨੇ ਜਿਨ੍ਹਾਂ ਨੇ ਕੱਲ੍ਹ ਨੂੰ ਦਰਬਾਰ ਸਾਹਿਬ ਆਉਣਾ। ਇਹੋ ਜਿਹੇ ਹੀ ਜਿਹੜੇ ਅੱਡ ਅੱਡ ਮੁਲਕਾਂ ਦੇ ਵਿੱਚ ਜਦੋਂ ਪ੍ਰੋਗਰਾਮ ਹੁੰਦੇ ਆ, ਚਾਹੇ ਕੋਈ ਰੈਫਰੈਂਡਮ ਵਾਲਾ ਚਾਹੇ ਕੋਈ ਹੋਰ ਆ, ਪੀੜ ਸਾਰਿਆਂ ਦੀ ਸਾਂਝੀ ਆ। ਉਹ ਪੀੜ ਟਿਕਣ ਨਹੀਂ ਦਿੰਦੀ। ਉਹ ਫਿਰ ਇਹਨਾਂ ਪ੍ਰੋਗਰਾਮਾਂ ਚ ਆਉਂਦੇ ਆ। ਤੇ ਅੱਜ ਮੈਂ ਦੇਖ ਰਿਹਾ ਸੀ ਕਿਵੇਂ ਜਾਹੋ ਜਲਾਲ ਦੇ ਨਾਲ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਮਾਰ ਰਿਹਾ ਹੈ। ਇੱਕ ਬਿਲਕੁਲ ਹੀ ਬਜ਼ੁਰਗ ਬਿਰਧ ਬਾਬਾ ਵਿਚਾਰੇ ਦੇ ਪੈਰਾਂ ਦੇ ਉਹਦੇ ਜਿਹੜੇ ਛਿੱਤਰ ਸੀ ਨਾ, ਉਹ ਦੇਖ ਕੇ ਮੈਨੂੰ ਸਾਡੇ ਆਪਦੇ ਉਹ ਚੇਤੇ ਆ ਗਏ ਵੀ ਸਾਡੇ ਆਲੇ ਦੁਆਲੇ ਇਹੋ ਜਿਹੇ ਤਾਏ ਚਾਚੇ ਬਜ਼ੁਰਗ ਪਿੰਡਾਂ ਚ ਹੁੰਦੇ। ਤੇ ਉਹ ਵਿਚਾਰਾ ਨਾਲੇ ਤੁਰਿਆ ਵੇ, ਮੈਂ ਪਰਿਵਾਰ ਨਾਲ ਸੀ, ਮੇਰੀ ਸਿੰਘਣੀ ਦੇਖ ਰਹੀ, ਉਹਨੂੰ ਕਹਿੰਦੀ ਦੇਖੋ ਬਾਬਾ ਜੀ ਇਹਨੂੰ ਜੇ ਗੱਡੀ 'ਚ ਬਿਠਾ ਦਈਏ ਆਪਾਂ ਕਿਸੇ 'ਚ, ਪਰ ਉਹ ਕਹਿੰਦਾ ਨਹੀਂ। ਉਹ ਸੋਟੀ ਲੈ ਕੇ ਸਾਰੇ ਮਾਰਚ ਵਿੱਚ ਜਦੋਂ ਬੁਰਜ ਅਕਾਲੀ ਫੂਲਾ ਸਿੰਘ ਤੋਂ ਚੱਲਿਆ, ਫਿਰ ਸੁਲਤਾਨਵਿੰਡ ਰੋਡ ਤੋਂ ਦੀ ਹੋ ਕੇ ਗੁਰਦੁਆਰਾ ਬਾਬਾ ਸ਼ਹੀਦਾਂ ਜਿਹੜਾ ਬਾਬਾ ਦੀਪ ਸਿੰਘ ਵਾਲਾ ਉਧਰਲੇ ਹੋ ਕੇ ਉਹ ਹਾਲਗੇਟ ਵੱਲ, ਉਹ ਵਿਚਾਰਾ ਉਵੇਂ ਤੁਰਦਾ ਹੈ। ਇਹ ਜਿਹੜੀ ਇਹ ਉਹਨਾਂ ਦੀ ਕਮਾਈ ਆ, ਉਹਨਾਂ ਦੀ ਸਾਧਨਾ, ਇਹ ਜ਼ਰੂਰ ਰੰਗ ਲਿਆਊਗੀ ਜਿਨ੍ਹਾਂ ਲੋਕਾਂ ਨੂੰ ਅੰਦਰੋਂ ਮਨ ਦੇ ਤੌਰ ਦੇ ਉੱਤੇ ਖਾਲਿਸਤਾਨ, ਸੰਤ ਭਿੰਡਰਾਂ ਵਾਲੇ, ਸਿੱਖੀ ਦੀਆਂ ਜੜ੍ਹਾਂ ਵੱਢਣਾ ਚੰਗਾ ਲੱਗਦਾ। ਉਹਨਾਂ ਨੂੰ ਉਹਨਾਂ ਦੀ ਸੋਚ ਮੁਬਾਰਕ, ਉਹਨਾਂ ਨੂੰ ਖੁੱਲ੍ਹ ਉਹ ਜੋ ਮਰਜ਼ੀ ਕਹਿਣ। ਪਰ ਸਾਨੂੰ ਇਹ ਪਤਾ ਕਿ ਦਿੱਲੀ ਤਖਤ ਪਰ ਵਹੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਂਗੇ ਸੀਸ ਮਰ ਬੜੀ ਕਰੇਂਗੇ ਮੌਜ। ਆਊਗਾ ਵਕਤ ਜਦੋਂ ਸਾਡਾ ਵੀ ਝੰਡਾ ਜਿਹੜਾ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਬਰਾਬਰ ਝੁੱਲੂਗਾ। ਕੱਲ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ, ਤੇ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੂੰ ਇਸ ਗੱਲ ਦੀ ਪੂਰੀ ਤਰ੍ਹਾਂ ਆਪਦਾ ਅਹਿਸਾਸ ਆ ਕਿ ਚਾਹੇ ਅਸੀਂ ਕਿਸੇ ਵੀ ਧਰਮ ਨੂੰ ਰੱਖਦੇ ਆ, ਅਸੀਂ ਇੱਥੇ ਨਾ ਤਾਂ ਫਿਰਕਾ ਪ੍ਰਸਤਾਂ ਨੂੰ, ਹਿੰਦੂ ਕੱਟੜਵਾਦੀਆਂ ਨੂੰ ਕੋਈ ਰਾਹ ਦਿੱਤਾ। ਇੱਥੇ ਸੂਰੀ ਨੇ ਪੂਰਾ ਜ਼ੋਰ ਲਾ ਲਿਆ, ਔਰ ਜਿੱਦਣ ਸੂਰੀ ਮਰਿਆ ਉਦੋਂ ਵੀ ਹਿੰਦੂ ਕੱਟੜਪੰਥੀਆਂ ਨੇ ਆ ਕੇ ਜਿਹੜਾ ਗੁਰਦਾਸਪੁਰ ਵਾਲਾ ਸੋਨੀ ਆ ਜਾਂ ਹੋਰ ਆ, ਉਹਨਾਂ ਨੇ ਲਾਂਬੂ ਲਾਉਣੇ ਚਾਹੇ ਵੀ ਇੱਥੇ ਕੋਈ ਹੋ ਜਾਵੇ, ਪਰ ਨਹੀਂ ਹੋਇਆ, ਨਹੀਂ ਹੋਏਗਾ। ਅੱਜ ਦੀ ਤਰੀਕ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਬਣਦਾ ਜਾ ਰਿਹਾ, ਇਹੀ ਉਹ ਖਾਲਿਸਤਾਨ ਦਾ ਇੱਕ ਮੁੱਢਲਾ ਢਾਂਚਾ ਮੰਨੀਏ ਜਿਹਦੇ ਵਿੱਚ ਸਾਰੇ ਪੰਜਾਬ ਦੇ ਜਾਂ ਖਾਲਿਸਤਾਨ ਦੇ ਜਿਹੜੇ ਲੋਕ ਨੇ ਉਹ ਸੁਖੀ ਵਸਣਗੇ। ਤੇ ਜਦੋਂ ਕੋਈ ਨਾਲ ਦੇ ਹਿੰਦੁਸਤਾਨ ਦੇ ਵਿੱਚੋਂ ਇੱਥੇ ਆਇਆ ਕਰੂਗਾ, ਕਿਉਂਕਿ ਏਜੰਸੀਆਂ ਨੇ ਕੰਮ ਕਰਨਾ ਹੁੰਦਾ, ਉਦੋਂ ਖਬਰਾਂ ਇਹੋ ਜਿਹੀਆਂ ਆਇਆ ਕਰਨਗੀਆਂ ਵੀ ਕੱਲ ਖਾਲਿਸਤਾਨ ਦੇ ਵਿੱਚ ਇੱਕ ਹਿੰਦੂਆਂ ਦੇ ਗਰੁੱਪ ਨੇ ਇੱਕ ਭਾਰਤੀ ਹਿੰਦੂ ਫੜਿਆ ਤੇ ਉਹਨੂੰ ਜਿਉਂਦੇ ਨੂੰ ਅੱਗ ਲਾਤੀ ਚੌਂਕ 'ਚ ਖੜ ਕੇ, ਤੇ ਕਿਹਾ ਵੀ ਇਹ ਸਾਨੂੰ ਖਾਲਿਸਤਾਨ ਦੇ ਖਿਲਾਫ ਭੜਕਾਉਣ ਆਇਆ ਸੀ, ਸਾਨੂੰ ਇਹ ਗਦਾਰੀ ਕਰਨ ਦੀ ਮੱਤ ਦਿੰਦਾ ਫਿਰਦਾ। ਇਹ ਮੁਲਕ ਜਿੱਥੇ ਸਾਨੂੰ ਹਰ ਤਰੀਕੇ ਨਾਲ ਇੱਜ਼ਤ ਮਿਲਦੀ ਆ, ਇਸ ਮੁਲਕ ਦੇ ਖਿਲਾਫ ਅਸੀਂ ਜਾ ਨਹੀਂ ਸਕਦੇ। ਆ ਜਿਹੜਾ ਵਿਨਾਇਕ ਦੱਤ ਜਿਹਾ ਤੁਰਿਆ ਫਿਰਦਾ, ਇਹਨੇ ਵਿਚਾਰੇ ਨੇ ਇੰਟਰਵਿਊ ਦਿੱਤੀ, ਬੜੀਆਂ ਗੱਲਾਂ ਕੀਤੀਆਂ। ਇੱਕ ਨੇ ਹੇਠਾਂ ਇੰਨਾ ਹੀ ਲਿਖਤਾ ਵੀ ਭਾਈ ਸਾਹਿਬ ਅਸੀਂ ਪੰਜਾਬ ਦੇ ਲੋਕਾਂ ਨੇ ਹੋਰ ਸਭ ਕੁਝ ਜਿਹੜਾ ਅਸੀਂ ਕੀਤਾ, ਪਰ ਅਸੀਂ ਤੁਹਾਡੇ ਲਈ ਕਿੱਤਾ ਹੀ ਇੱਕ ਸਿਕਿਉਰ ਕਰਤਾ ਜਿਹੜਾ ਹੋਰਨਾਂ ਮੁਲਕਾਂ 'ਚ ਵੀ ਨਹੀਂ ਕਦੇ ਹੋ ਸਕਦਾ। ਅਸੀਂ ਤੁਹਾਡੇ ਲਈ ਲਾ ਲਿਆ ਪੋਲਿਆਂ ਲਈ ਵਪਾਰ, ਟ੍ਰੇਡ, ਉਹ ਤੁਹਾਡੇ ਲਈ ਛੱਡਿਆ ਹੋਇਆ। ਤੁਸੀਂ ਜੇ ਅਸੀਂ ਖੇਤੀ ਪੱਤੀ ਕਰਦੇ ਆ ਤੇ ਤੁਸੀਂ ਆੜਤ ਦਾ, ਵਪਾਰ ਦਾ, ਹੋਰ ਸਾਰਾ ਕੰਮ ਜਿਹੜਾ ਉਹ ਤੁਹਾਡੇ ਹੱਥ 'ਚ ਆ। ਤੇ ਇਵੇਂ ਹੀ ਖਾਲਿਸਤਾਨ 'ਚ ਹੋਣਾ, ਤੁਹਾਨੂੰ ਰੱਜਵੀਂ ਰੋਟੀ, ਇੱਜ਼ਤ, ਸਤਿਕਾਰ ਦੇਣਾ, ਇਵੇਂ ਹੀ ਅਸੀਂ ਬਾਕੀ ਸਾਰੇ ਲੋਕਾਂ ਨੂੰ ਦੇਣਾ। ਸੋ ਖਾਲਿਸਤਾਨ ਬਾਰੇ ਜਾਂ ਖਾਲਸਾ ਰਾਜ ਦੇ ਨਾਲ ਸੰਬੰਧਿਤ ਜੁਝਾਰੂਆਂ ਬਾਰੇ ਜਾਂ ਸੰਤ ਭਿੰਡਰਾਂ ਵਾਲਿਆਂ ਬਾਰੇ ਜੋ ਵੀ ਕੂੜ ਪ੍ਰਚਾਰ ਚੱਲਦਾ, ਉਹ ਪਹਿਲਾਂ ਵੀ ਚੱਲਦਾ ਆਇਆ, ਤੇ ਆਪੇ ਹੰਭ ਹੁੰਭ ਕੇ ਸਾਰੇ ਬਹਿ ਜਾਂਦੇ ਆ। ਜਿਵੇਂ ਆਹ ਸੂਰੀ ਦੇ ਮਰਨ ਤੋਂ ਬਾਅਦ ਬਾਕੀ ਸਾਰੇ ਬੰਦ ਜਿਹੜੇ ਹੋ ਗਏ ਆ। ਸੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਕਰਦੇ ਆ ਕਿ ਗੁਰੂ ਸਾਨੂੰ ਇੰਨੀ ਸਮੱਤ ਬਖਸ਼ੇ ਕਿ ਅਸੀਂ ਸੱਚੇ ਪਾਤਸ਼ਾਹ ਦੇ ਜਿਹੜੇ ਮਾਰਗ ਤੇ ਆ, ਉਹਨਾਂ ਦੇ ਦੱਸੇ ਹੋਏ ਸਿਧਾਂਤਾਂ ਉੱਤੇ ਪਹਿਰਾ ਦਿੰਦੇ ਰਹੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਊਗਾ, ਉਹਦੇ ਲਈ ਸਿੱਖ ਸੰਗਤ ਤੋਂ ਤੁਹਾਨੂੰ ਸਾਰਿਆਂ ਤੋਂ ਮਾਫੀ ਮੰਗਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਮਝ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।